ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਾਨੂੰ ਜੀ ਇਹਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਵੀਰਵਾਰ ਦੇ ਅੱਜ ਦੇ ਇਸ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ ਘਰਾਂ 'ਚ ਰੇਡੀਓ ਸੈਟਸ 'ਤੇ, ਟੈਲੀਫੋਨ 'ਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 23 ਤਰੀਕ ਆ ਅਤੇ ਦਿਨ ਜਿਹੜਾ ਉਹ ਵੀਰਵਾਰ ਦਾ, ਅਤੇ ਅੱਜ ਸਾਡਾ ਸਪੈਸ਼ਲ ਪ੍ਰੋਗਰਾਮ ਜਿਹੜਾ ਉਹ ਟਰੱਕਿੰਗ ਨੂੰ ਲੈ ਕੇ ਹੁੰਦਾ ਹੈ। ਜੀ ਬਿਲਕੁਲ। ਕੁਛ ਕੁ ਹੈਡਲਾਈਨਸ ਕਰਕੇ, ਸੁਰਖੀਆਂ ਜਿਹੜੀਆਂ ਕਰਕੇ, ਉਸ ਤੋਂ ਬਾਅਦ ਦੇ ਵਿੱਚ ਆਪਾਂ ਟਰੱਕਿੰਗ ਦੀਆਂ ਖਬਰਾਂ ਉਸ ਦੇ ਵੱਲ ਨੂੰ ਵਧਾਂਗੇ ਅਤੇ ਨਾਲ ਤੁਹਾਡੀਆਂ ਜਿਹੜੀਆਂ ਕਾਲਸ ਆ ਉਹ ਵੀ ਲਵਾਂਗੇ। ਤੁਸੀਂ ਵੀ ਕਾਲ ਕਰ ਸਕੋਗੇ ਅਤੇ ਆਪਣੇ ਨਾਲ ਟਰੱਕਿੰਗ ਦੇ ਬਾਰੇ ਗੱਲਬਾਤ ਕਰਨ ਦੇ ਲਈ ਵੀ ਜੁੜ ਚੁੱਕੇ ਨੇ ਰਮਨ ਸਿੰਘ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲੈਣ ਦੇ ਲਈ, ਮੈਡੀਕਲ ਅਪਲਾਈ ਕਰਨ ਦੇ ਲਈ, ਹੈਲਥ ਪਲਾਨਸ ਜਿਹੜੇ ਉਸ ਦੇ ਵਿੱਚ ਚੇਂਜਿਸ ਕਰਵਾਉਣ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਬਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਬਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਮਨਜੀਤ ਸਿੰਘ ਫਰੀਮੌਂਟ, ਹਰਜੀਤ ਸਿੰਘ ਲੈਥਰੋਪ, ਬਲਦੇਵ ਸਿੰਘ ਨਾਗਰਾ ਮੰਟੀਕਾ। ਅਤੇ ਅੱਜ ਦੇ ਇਸ ਟਰੱਕਿੰਗ ਦੇ ਵਿਸ਼ੇਸ਼ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਯੂਟਿਲਿਟੀ ਟ੍ਰੇਲਰਸ ਸੇਲਸ ਵਾਲੇ, ਜਿਨ੍ਹਾਂ ਦੇ ਕੋਲ 3 ਪੰਜਾਬੀ ਸੇਲਸ ਪਰਸਨ ਹਨ। ਆਪਣੇ ਪੰਜਾਬੀ ਵੀਰ ਨੇ ਸੁਖੀ ਦੋਸਾਂਝ, ਮੈਨੀ ਸਾਧਰਾ, ਦੀਪ ਸਿੰਘਾ। ਪੂਰੇ ਅਮਰੀਕਾ ਦੇ ਵਿੱਚ ਤੁਸੀਂ ਇਹਨਾਂ ਦੇ ਕੋਲੋਂ ਡਰਾਈਵ ਵੈਨ, ਰੀਫਰਜ਼ ਜਿਹੜੇ ਉਹ ਖਰੀਦ ਸਕਦੇ ਹੋ। ਪੂਰੇ ਅਮਰੀਕਾ 'ਚ ਕਿਤੇ ਵੀ ਤੁਹਾਨੂੰ ਇਹ ਟ੍ਰੇਲਰ ਚਾਹੀਦੇ ਹੋਣ, ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 1888-381-5911 ਦੇ ਉੱਤੇ, 1888-381-5911 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਜਿਹੜਾ ਉਹ ਕਰ ਸਕਦੇ ਹੋ। ਸੋ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਟਰੱਕਿੰਗ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ 'ਤੇ ਸਪਾਂਸਰ ਕੀਤਾ, ਯੂਟਿਲਿਟੀ ਟ੍ਰੇਲਰਸ ਸੇਲਸ ਵਾਲਿਆਂ ਨੇ। ਅਤੇ ਜੇ ਤੁਸੀਂ ਵੀ ਜਾਂ ਕੋਈ ਹੋਰ ਪ੍ਰੋਗਰਾਮ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਸਭ ਤੋਂ ਪਹਿਲਾਂ ਤਾਂ ਅੱਜ ਰਾਜਕਰਮਵੀਰ ਸਿੰਘ ਜੀ ਅੰਤਰਰਾਸ਼ਟਰੀ ਕਿਤਾਬ ਦਿਵਸ ਹੈ। ਸਾਰਿਆਂ ਨੂੰ ਇਹਦੇ ਉੱਤੇ ਵਧਾਈਆਂ। ਕਹਿੰਦੇ ਕਿਤਾਬਾਂ ਦੇ ਨਾਲ ਸਾਂਝ ਪਾਉਣੀ ਚਾਹੀਦੀ ਆ। ਇੱਕ ਕਿਤਾਬ ਜੇ ਖੋਲੂਗੇ ਤਾਂ ਤੁਹਾਡਾ ਜਿਹੜਾ ਮਨ ਆ, ਦਿਮਾਗ ਆ, ਉਹ ਖੁੱਲੂਗਾ। ਕਿਤਾਬਾਂ ਇਨਸਾਨ ਦੀਆਂ ਸੱਚੀਆਂ ਮਿੱਤਰ ਹੁੰਦੀਆਂ। ਸੋ ਛੁੱਟੀਆਂ ਹੈਗੀਆਂ, ਬਹੁਤ ਸਾਰੇ ਆਪਣੇ ਸਰੋਤੇ ਜਿਹੜੇ ਘਰਾਂ ਦੇ ਵਿੱਚ ਆ, ਕੋਸ਼ਿਸ਼ ਕਰੋ ਕੋਈ ਵੀ ਕਿਤਾਬ ਪੜ੍ਹੋ, ਕਿਸੇ ਦੀ, ਕੋਈ ਧਰਮ ਦੀ, ਕੋਈ ਸੋਸ਼ਲ ਇਸ਼ੂ, ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਕਿਤਾਬ ਸਾਨੂੰ ਪੜ੍ਹਨੀ ਚਾਹੀਦੀ ਆ। ਜੀ ਬਿਲਕੁਲ ਜੀ। ਸਾਰਿਆਂ ਨੂੰ ਇੱਕ ਵਾਰੀ ਸਾਡੇ ਵੱਲੋਂ ਅੰਤਰਰਾਸ਼ਟਰੀ ਕਿਤਾਬ ਦਿਵਸ ਦੀਆਂ ਬਹੁਤ ਬਹੁਤ ਜਿਹੜੀਆਂ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਜਿਹੜਾ ਆ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਅਤੇ ਬਿਲਕੁਲ ਕਿਤਾਬਾਂ ਦੇ ਨਾਲ ਜਿਹੜੀ ਦੋਸਤੀ ਆ, ਉਹ ਆਖੋ ਇਹ ਕਹਾਵਤ ਵੀ ਆ ਨਾ ਵੀ ਬੁੱਕ ਇਜ਼ ਮੈਨਸ ਬੈਸਟ ਫਰੈਂਡ, ਜਿਹੜਾ ਇਹ ਵੀ ਆਖਿਆ ਜਾਂਦਾ ਹੈ। ਸੋ ਚੰਗੀ ਗੱਲ ਆ, ਕਿਉਂਕਿ ਇਸ ਨੂੰ ਕਿਤੇ ਵੀ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ। ਹਨੇਰੇ ਸਵੇਰੇ ਜਦੋਂ ਵੀ ਮੌਕਾ ਲੱਗਦਾ ਹੈ, ਤੁਸੀਂ ਇਸ ਦੇ ਨਾਲ ਸਾਂਝ ਜਿਹੜੀ ਉਹ ਪਾ ਸਕਦੇ ਆ। ਜੀ ਆਓ ਖਬਰਾਂ ਵੱਲ ਆਈਏ। ਅਤੇ ਜਿਹੜੀ ਪਹਿਲੀ ਖਬਰ ਹੈਗੀ ਆ ਉਹ ਅਨਪਲਾਇਮੈਂਟ ਨੂੰ ਲੈ ਕੇ ਆ। USA ਦੇ ਵਿੱਚ ਪਿਛਲੇ ਹਫ਼ਤੇ ਇੱਕ ਵਾਰੀ ਫਿਰ 4.42 ਮਿਲੀਅਨ ਲੋਕਾਂ ਨੇ ਅਨਪਲਾਇਮੈਂਟ ਫਾਈਲ ਕੀਤੀ ਹੈਗੀ ਆ ਇੱਕ ਹਫ਼ਤੇ ਦੇ ਵਿੱਚ। ਸੋ ਹੁਣ ਤੱਕ 26 ਮਿਲੀਅਨ ਅਮਰੀਕਨ ਜਿਹੜੇ ਆ ਉਹਨਾਂ ਨੇ ਅਨਪਲਾਇਮੈਂਟ ਇੰਸ਼ੋਰੈਂਸ ਦਾ ਕਲੇਮ ਕੀਤਾ। 26 ਕਰੋੜ ਲੋਕ ਜਿਹੜੇ ਆ, ਇੱਕ ਦੇ 2.5 ਕਰੋੜ ਲੋਕ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਜਿਹੜੇ ਆ ਜੋਬਾਂ ਲੂਜ਼ ਕਰ ਗਏ। ਦੇਖ ਲਓ ਵੀ ਕਿੱਡੀ ਵੱਡੀ ਜਿਹੜੀ ਆ ਇਹ ਗਿਣਤੀ ਹੈਗੀ ਆ। ਸਾਡੀ ਸਟੇਟ ਦੀ 40 ਮਿਲੀਅਨ ਪਾਪੂਲੇਸ਼ਨ ਆ ਕੈਲੀਫੋਰਨੀਆ ਦੇ। ਸੋ ਪੂਰੇ ਅਮਰੀਕਾ 'ਚ 26 ਮਿਲੀਅਨ ਲੋਕ ਜਿਹੜੇ ਆ ਉਹ ਕੰਮ ਤੋਂ ਵਾਂਝੇ ਹੋ ਗਏ ਹੈਗੇ ਅੱਜ ਦੀ ਡੇਟ 'ਚ। ਜੀ ਬਿਲਕੁਲ। ਸੋ ਇਹ ਸਿਚੁਏਸ਼ਨ ਜਿਹੜੀ ਆਉਣ ਵਾਲੇ ਦਿਨਾਂ 'ਚ ਹੋਰ ਵੀ ਜਿਹੜੀ ਆ ਬੈਡ ਬਣ ਸਕਦੀ ਆ। ਪਰ ਚਲੋ ਆਪਾਂ ਉਮੀਦ ਕਰਦੇ ਹਾਂ ਵੀ ਸਾਰਾ ਕੁਝ ਜਿਹੜਾ ਉਹ ਠੀਕ ਹੋ ਜਾਵੇ। ਪਰ ਹਾਲ ਦੀ ਘੜੀ ਹਰਜੋਤ ਸਿੰਘ ਜੀ, ਇਕਨੋਮਿਕ ਪੱਧਰ ਦੇ ਉੱਤੇ, ਆਰਥਿਕ ਪੱਧਰ ਦੇ ਉੱਤੇ ਇਹਦੇ ਕਾਫੀ ਜ਼ਿਆਦਾ ਕਈ ਦਿਨਾਂ ਤੱਕ, ਆਉਣ ਵਾਲੇ ਕਈ ਮਹੀਨਿਆਂ ਤੱਕ ਹੋ ਸਕਦਾ ਕਈ ਤਾਂ ਜਿਹੜੇ ਅਰਥ ਸ਼ਾਸਤਰੀ ਉਹ ਸਾਲਾਂ ਬੱਧੀ ਜਿਹੜਾ ਇਸ ਦਾ ਅਸਰ ਆ ਉਹ ਦੱਸ ਰਹੇ ਆ ਵੀ ਉਹ ਪੈ ਸਕਦਾ ਹੈ। ਸੋ ਇਹ ਆંકੜੇ ਲਗਾਤਾਰ ਹਰ ਹਫ਼ਤੇ ਜਿਹੜਾ ਹਰਜੋਤ ਸਿੰਘ ਜੀ ਮਿਲੀਅਨਸ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਨੇ ਇਹ ਜਿਹੜੀ ਅਨਇੰਪਲੋਇਮੈਂਟ ਫਾਈਲ ਕੀਤੀ। ਅਜੇ ਬਹੁਤ ਸਾਰੇ ਅਜਿਹੇ ਵੀ ਹੈਗੇ ਨੇ ਜਿਨ੍ਹਾਂ ਦੇ ਕੋਲ ਕੋਈ ਪੇਪਰ ਵਰਕ ਨਹੀਂ ਹੈਗਾ, ਜਿਨ੍ਹਾਂ ਦੀ ਜਿਹੜੀਆਂ ਉਹ ਵੀ ਜਿਹੜੀ ਹਜ਼ਾਰਾਂ ਦੀ, ਲੱਖਾਂ ਦੀ ਸੰਖਿਆ 'ਚ ਹੋਣਗੇ, ਉਹਨਾਂ ਦੀਆਂ ਵੀ ਜੋਬਸ ਜਿਹੜੀਆਂ ਉਹ ਗਈਆਂ ਆ। ਇਸੇ ਚੀਜ਼ ਨੂੰ ਦੇਖਦੇ ਹੋਏ ਹੀ ਜਿਹੜੀ ਆਪਾਂ ਖਬਰ ਨੂੰ ਮੁੜ ਆਪਣੇ ਸਰੋਤਿਆਂ ਨਾਲ ਸਾਂਝੀ ਕਰਦੇ ਹਾਂ। ਰਾਸ਼ਟਰਪਤੀ ਟਰੰਪ ਨੇ ਕੱਲ੍ਹ
ਇੱਕ ਐਗਜ਼ੀਕਿਊਟਿਵ ਆਰਡਰ ਜਿਹੜਾ ਆ ਉਹ ਜਾਰੀ ਕੀਤਾ ਸੀਗਾ, ਜਿਸ ਦੇ ਤਹਿਤ ਉਹਨਾਂ ਨੇ ਇਮੀਗ੍ਰੇਸ਼ਨ ਦੇ ਉੱਤੇ 60 ਦਿਨਾਂ ਦੀ ਜਿਹੜੀ ਆ ਉਹ ਰੋਕ ਆ ਉਹ ਲਾਈ ਹੈਗੀ ਆ, ਅਤੇ ਅੱਜ ਰਾਤ ਤੋਂ ਉਹ ਜਿਹੜਾ ਕਾਨੂੰਨ ਆ ਉਹ ਲਾਗੂ ਹੋਣ ਜਾ ਰਿਹਾ ਹੈਗਾ ਆ। ਸੋ ਉਸ ਦੇ ਵਿੱਚ ਕਈ ਐਕਸੈਪਸ਼ਨਸ ਜਿਹੜੀਆਂ ਹੈਗੀਆਂ ਨੇ, ਮੈਡੀਕਲ ਪ੍ਰੋਫੈਸ਼ਨਲਜ਼ ਜਿਹੜੇ ਆ ਉਹ ਆ ਸਕਦੇ ਨੇ, ਜਿਹੜੇ ਟੈਂਪਰੇਰੀ ਵੀਜ਼ੇ ਵਾਲੇ ਹੁੰਦੇ ਉਹ ਆ ਸਕਦੇ ਨੇ। ਸੋ ਉਸ ਦੇ ਬਾਰੇ ਜਿਹੜੀ ਆਪਾਂ ਜਾਣਕਾਰੀ ਆਉਂਦੇ ਸ਼ਨੀਚਰਵਾਰ ਦੇ ਜਿਹੜਾ ਪ੍ਰੋਗਰਾਮ ਸਵੇਰੇ 9 ਤੋਂ 10 'ਚ ਹੋਏਗਾ ਉਹਦੇ ਵਿੱਚ ਦੱਸਾਂਗੇ। ਉਹਨਾਂ ਨੇ ਇਹੀ ਤਰਕ ਦਿੱਤਾ ਸੀਗਾ ਰਾਸ਼ਟਰਪਤੀ ਟਰੰਪ ਨੇ ਵੀ ਆਪਣੇ ਬਹੁਤ ਸਾਰੇ ਅਮੈਰੀਕਨਜ਼ ਆ ਉਹਨਾਂ ਦੀਆਂ ਜੌਬਾਂ ਲੂਜ਼ ਹੋ ਗਈਆਂ ਨੇ, ਅਤੇ ਜੇ ਇਮੀਗਰੈਂਟਸ ਹੋਰ ਆਉਣਗੇ ਤਾਂ ਉਹਨਾਂ ਦੀਆਂ ਜੌਬਾਂ ਨੂੰ ਕਿਤੇ ਨਾ ਕਿਤੇ ਕੰਪੀਟੀਸ਼ਨ ਵੱਧਦਾ ਆ ਅਤੇ ਉਹ ਖਤਰਾ ਰਹਿੰਦਾ ਆ ਕੋਈ ਹੋਰ ਲੈ ਕੇ ਜਾ ਸਕਦਾ, ਇਸ ਲਈ ਉਹਨਾਂ ਨੇ ਇਮੀਗ੍ਰੇਸ਼ਨ ਦੇ ਉੱਤੇ ਜਿਹੜੀ ਆ ਉਹ ਰੋਕ ਲਾਈ ਆ। ਵੈਸੇ ਉਸ ਦਾ ਅਸਰ ਇੰਨਾ ਵੱਡਾ ਨਹੀਂ ਹੋਣਾ, ਸਭ ਨੂੰ ਹੀ ਪਤਾ ਹੈ ਵੀ ਇਮੀਗਰੈਂਟ ਬਹੁਤੇ ਜ਼ਿਆਦਾ ਬਾਕੀ ਦੁਨੀਆ ਦੇ ਮੁਕਾਬਲੇ ਜਿਹੜੇ ਲੀਗਲੀ ਇਸ ਹਿਸਾਬ ਦੇ ਨਾਲ ਜਿਹੜੇ ਉਹ ਆ ਰਹੇ ਨੇ ਗ੍ਰੀਨ ਕਾਰਡ ਵਾਲੇ ਜਿਹੜੇ ਅਪਲਾਈ ਕਰਕੇ ਉਹ ਘੱਟ ਆਉਂਦੇ ਨੇ। ਪਰ ਇਮੀਗ੍ਰੇਸ਼ਨ ਤੇ ਫਰਕ ਪਊਗਾ, ਸੋ ਨਾਲੇ ਹੀ ਉਹਨੇ ਵਿੰਡੋ ਓਪਨ ਰੱਖੀ ਆ ਵੀ ਇਹਨੂੰ ਐਕਸਟੈਂਡ ਕੀਤਾ ਜਾ ਸਕਦਾ। ਸੋ ਇਹ ਦੇਖੋ ਹੁਣ ਲਾਸੂਟ ਕਿੰਨੇ ਕੁ ਫਾਈਲ ਹੁੰਦੇ ਆ। ਅਗਲੀ ਖਬਰ ਵੱਲ ਆਈਏ, ਜਿਹੜੀ PPP ਜਿਹੜਾ ਲੋਨ ਦਾ ਆ, ਪੇ ਚੈੱਕ ਪ੍ਰੋਟੈਕਸ਼ਨ ਲੋਨ ਪ੍ਰੋਗਰਾਮ ਨੂੰ ਲੈ ਕੇ ਜਿਹੜਾ ਆ ਵਾਈਟ ਹਾਊਸ ਨੇ ਸੈਕੰਡ ਸਟਿਮੂਲਸ ਪੈਕੇਜ ਜਿਹੜਾ ਆ ਉਹ ਪਾਸ ਹੋਣ ਜਾ ਰਿਹਾ। ਉਹਦੇ ਅੰਡਰ ਹੁਣ ਜਿਹੜਾ ਆ SBA ਆ, ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ, ਉਹਨਾਂ ਨੇ ਨਵੀਆਂ ਗਾਈਡਲਾਈਨਸ ਇਸ਼ੂ ਕੀਤੀਆਂ ਛੋਟੇ ਬਿਜ਼ਨਸਸ ਲਈ, ਤਾਂ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਆ ਜਿਹੜੀਆਂ ਪਬਲਿਕਲੀ ਟਰੇਡ ਕਰ ਰਹੀਆਂ ਹੈਗੀਆਂ ਉਹ ਇਹਦੇ ਵਿੱਚੋਂ ਪੈਸੇ ਨਾ ਲਿਜਾ ਸਕਣ। ਪਿਛਲੇ ਦਿਨਾਂ 'ਚ ਦੇਖਿਆ ਸੀ ਆਪਾਂ ਕਿੱਦਾਂ ਜਿਹੜੀਆਂ ਪਬਲਿਕਲੀ ਟਰੇਡਡ ਕੰਪਨੀਆਂ ਜਿਹੜੀਆਂ ਸੀਗੀਆਂ, ਸ਼ੇਕ ਸ਼ੈਕ ਜਿਸ ਤਰ੍ਹਾਂ $10 ਮਿਲੀਅਨ ਲੈ ਗਈ, ਹੋਰ ਬਹੁਤ ਕੰਪਨੀਆਂ ਲੈ ਗਈਆਂ। ਕ੍ਰਿਸ ਕਰਕੇ ਇੱਕ ਕੰਪਨੀ ਸਿੰਗਾਪੁਰ ਦੀ ਸੀਗੀ, ਸਿੰਗਾਪੁਰ ਰਜਿਸਟਰਡ, ਉਹਨੂੰ ਵੀ ਦੇ ਦਿੱਤਾ। ਸੋ ਲੋਕਾਂ ਨੇ ਬਹੁਤ ਰੌਲਾ ਪਾਇਆ, ਵੈਲਸ ਫਾਰਗੋ, ਚੇਜ਼ ਬੈਂਕ, ਇਹ ਸਾਰੀਆਂ ਬੈਂਕਾਂ 'ਤੇ ਲਾਸੂਟ ਫਾਈਲ ਹੋਏ ਵੀ ਸਾਡੇ ਛੋਟੇ ਜਿਹੜੇ 20,000 30,000 40,000 ਦੇ ਲੋਨ ਨਹੀਂ ਪ੍ਰੋਸੈਸ ਕੀਤੇ। ਸੋ ਹੋਪਫੁਲੀ ਹੁਣ ਜਿਹੜੇ ਛੋਟੇ ਆ ਸਾਰਿਆਂ ਨੂੰ ਲੋਨ ਮਿਲ ਜਾਊਗੇ। ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਜਿਹਦਾ ਵੀ ਕੋਈ ਬਿਜ਼ਨਸ ਅਫੈਕਟ ਹੋਇਆ ਹੈਗਾ ਆ, ਪਲੀਜ਼ ਇਹਦਾ ਲੋਨ ਦਾ ਜ਼ਰੂਰ ਅਪਲਾਈ ਕਰੋ। ਇਹ ਬੜਾ ਵਧੀਆ ਲੋਨ ਹੈਗਾ ਆ। ਜੇ ਤੁਸੀਂ ਪੇਰੋਲ 'ਤੇ ਹੈਗਾ, ਜੇ ਤੁਸੀਂ ਪੇਰੋਲ ਪੂਰੀ ਪੇ ਕਰਦੇ ਤਾਂ ਤੁਹਾਨੂੰ ਵਾਪਸ ਨਹੀਂ ਕਰਨਾ ਪੈਣਾ ਹੈਗਾ। ਜੇ ਵਾਪਸ ਕਰਨਾ ਵੀ ਆ 6 ਮਹੀਨੇ ਕੋਈ ਪੇਮੈਂਟ ਨਹੀਂ, ਅਤੇ 1% ਇਹਦਾ ਇੰਟਰਸਟ ਰੇਟ ਹੋਣਾ ਆ। ਜੀ ਜੀ ਬਿਲਕੁਲ। ਸੋ ਕਾਫੀ ਕੁਛ ਜਿਹੜੇ ਆ ਹਰਜੋਤ ਸਿੰਘ ਜੀ, ਟਰੱਕਿੰਗ ਦੇ ਨਾਲ ਵੀ ਆਪਾਂ ਜਿਹੜੀਆਂ ਨਿਊਜ਼ ਆ ਉਹ ਆਪਾਂ ਕਰਨੀਆਂ ਜਿਹੜੀਆਂ ਸ਼ੁਰੂ ਕਰਦੇ ਹਾਂ। ਰਮਨ ਜੀ ਵੀ ਆਪਣੇ ਨਾਲ ਜਿਹੜੇ ਉਹ ਜੁੜੇ ਹੋਏ ਨੇ। ਸੋ ਜਿੱਦਾਂ ਆਪਾਂ ਹਰਜੋਤ ਸਿੰਘ ਜੀ ਇਕਨੋਮਿਕ ਤੌਰ ਦੇ ਉੱਤੇ ਅਸਰ ਜਿਹੜਾ ਦੇਖ ਰਹੇ ਹਾਂ, ਸੋ ਰਮਨ ਜੀ ਜ਼ਰੂਰ ਆਪਣੇ ਜਿਹੜੇ ਟਰੱਕਿੰਗ ਦੇ ਪੱਖ ਤੋਂ ਵੀ ਜਿਹੜਾ ਉਹ ਜ਼ਰੂਰ ਦੱਸੋ ਵੀ ਕਿਸ ਲਿਹਾਜ਼ ਦੇ ਨਾਲ ਜਿਹੜਾ ਇਹ ਅਸਰ ਜਿਹੜਾ ਟਰੱਕਿੰਗ ਦੇ ਉੱਤੇ ਜਿਹੜਾ ਪੈ ਰਿਹਾ, ਕਿਉਂਕਿ ਆਪਾਂ ਦੇਖਿਆ ਸ਼ੁਰੂਆਤੀ ਦੌਰ ਦੇ ਵਿੱਚ ਕਿਉਂਕਿ ਸਪਲਾਈ ਜਿਹੜੀ ਆ ਉਸ ਨੂੰ ਪੂਰਾ ਕਰਨ ਦੇ ਲਈ ਟਰੱਕਰਸ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਸੀ, ਹੁਣ ਵੀ ਜਿਹੜਾ ਉਹ ਹੈਗਾ ਆ। ਕੀ ਉਹ ਇੱਕ ਕਹਿ ਲਓ ਵੀ ਗੋਲਡਨ ਫੇਜ਼ ਉਹ ਨਿਕਲ ਚੁੱਕਾ ਹੈ ਅਤੇ ਹੌਲੀ ਹੌਲੀ ਥੱਲੇ ਵੱਲ ਨੂੰ ਆ ਰਹੇ ਆ? ਬਿਲਕੁਲ ਰਾਜਕਰਨ, ਜਿਹੜਾ ਇਹ ਇੱਕ ਟਾਈਮ ਸੀਗਾ ਜਦੋਂ ਕਿ ਜਿਹੜਾ ਆਪਣਾ ਕਲੋਜ਼ਿੰਗ ਸੀਗੀ, ਜਾਂ ਕਹਿ ਲਓ ਵੀ ਜਿਹੜੇ ਸਟੇਟਸ ਨੂੰ ਬੰਦ ਕਰਨਾ ਜਾਂ ਸਟੇ ਐਟ ਹੋਮ ਆਰਡਰ ਲੱਗੇ, ਤੇ ਇੱਕ ਉਹ ਟ੍ਰੈਂਡ ਆ ਗਿਆ ਸੀ ਲੋਕਾਂ ਦੇ ਵਿੱਚ ਕਿ ਚੀਜ਼ਾਂ ਬਾਏ ਕਰਨ ਦਾ, ਕਿ ਬਲਕ ਬਾਇੰਗ ਜਿਹੜੀ ਬਹੁਤ ਜ਼ਿਆਦਾ ਜਿਹੜੀ ਸੀਗੀ ਹੋ ਗਈ ਸੀ, ਹੋਲਡ ਕਰ ਲਓ। ਸੋ ਉਸ ਚੱਕਰ ਦੇ ਵਿੱਚ ਇੱਕ ਅਫਰਾ ਤਫਰੀ ਜਦੋਂ ਮਚੀ ਆ, ਤੇ ਉਹਦੇ ਵਿੱਚ ਜਿਹੜਾ ਸੀਗਾ ਉਹ ਡੈਫੀਨੇਟਲੀ ਮਤਲਬ ਕਿ ਉਹਦੇ ਵਿੱਚ ਵਾਧਾ ਹੋਇਆ ਸੀਗਾ, ਤੇ ਹੁਣ ਉਹ ਥੋੜਾ ਬੈਲੈਂਸ ਆਊਟ ਹੋ ਗਿਆ ਆ। ਸੋ ਓਵਰਆਲ ਜੇ ਕਹੀਏ ਤੇ ਅੰਦਾਜ਼ਨ ਟਰੱਕਿੰਗ ਦੇ ਵਿੱਚ ਜਿਹੜੀ, ਜੇ ਆਪਾਂ ਕਹੀਏ ਵੀ ਜਿਹੜੀ ਨੋਰਮਲ ਟਾਈਮ ਤੇ ਚੱਲਦੀ ਆ, ਉਹ 'ਚ ਇਸ ਵੇਲੇ ਅਬਾਊਟ 70% ਜਿਹੜੀ ਟਰੱਕਿੰਗ ਹੈਗੀ ਆ ਉਹ ਸ਼ਟ ਡਾਊਨ ਪਈ ਆ, ਕਿਉਂਕਿ ਬਜਾਏ ਸਿਰਫ ਇੱਕ ਰੀਫਰ ਜਿਹੜੇ ਲੋਡਸ ਹੈਗੇ ਆ ਜਾਂ ਜਿਹੜੇ ਗਰੋਸਰੀ ਲੋਡਸ ਹੈਗੇ ਆ, ਉਹਨਾਂ ਤੋਂ ਬਿਨਾਂ ਜਿਹੜੇ ਦੂਜੇ ਲੋਡਸ ਹੈਗੇ ਆ, ਚਾਹੇ ਉਹ ਕਾਰਾਂ ਦੇ ਪਾਰਟ ਸੀਗੇ ਜਾਂ ਉਹ ਆਪਣੇ ਕੰਸਟਰਕਸ਼ਨ ਦੇ ਲੋਡ ਸੀਗੇ ਜਾਂ ਹੋਰ ਕੋਈ ਲੋਡ ਸੀ, ਜਿੱਦਾਂ ਦੇ ਵੀ ਆ, ਉਹ ਸਾਰੇ ਇਸ ਵੇਲੇ ਬੰਦ ਪਏ ਆ ਜਾਂ ਬਹੁਤ ਜ਼ਿਆਦਾ ਘੱਟ ਗਏ ਆ, ਬਹੁਤ ਜ਼ਿਆਦਾ ਘੱਟ ਗਏ ਆ। ਸੋ ਉਸ ਹਿਸਾਬ ਦੇ ਨਾਲ ਹੁਣ ਜੇ 100 ਟਰੱਕਾਂ ਦੇ ਵਿੱਚੋਂ ਸਿਰਫ 30 ਟਰੱਕਾਂ ਦਾ ਕੰਮ ਅਵੇਲੇਬਲ ਹੈ ਤੇ 70 ਖਾਲੀ ਖੜੇ ਆ। ਸੋ ਉਹਨਾਂ ਦੇ ਲਈ ਜਿਹੜਾ ਆ ਉਹ 70 ਚੋਂ ਵੀ ਕੁਝ ਜਿਹੜੇ 30 ਦੇ ਵਿੱਚ ਆ ਜਾਂਦੇ ਆ, ਉਹਦੇ ਨਾਲ ਜਿਹੜਾ 30 ਦਾ ਰੇਟ ਆ ਉਹ ਵੀ ਡਰੋਪ ਹੋ ਜਾਂਦਾ। ਸੋ ਬੇਸਿਕਲੀ ਇਸ ਵੇਲੇ ਜਿਹੜਾ ਟਰੱਕਿੰਗ ਹੈਗੀ ਆ, ਟਰੱਕਿੰਗ ਦੇ ਵਿੱਚ ਕਾਫੀ ਜਿਹੜਾ ਮਤਲਬ ਕਿ ਜਿਹੜਾ ਇਫੈਕਟ ਹੈਗਾ ਬਹੁਤ ਜ਼ਿਆਦਾ ਹੁੰਦਾ ਜਾ ਰਿਹਾ। ਔਰ ਅਗੇਨ ਟਰੱਕਿੰਗ ਦੇ ਵਿੱਚ ਇੱਦਾਂ ਆ ਰਾਜਕਰਨ ਕਿ ਜਿਹੜੇ ਇਸ ਵੇਲੇ ਸਾਡੀ ਸਿਚੁਏਸ਼ਨ ਸੀਗੀ, ਜਿਹੜੀ ਅੱਜ ਤੋਂ ਕਹਿ ਲਓ 6 ਮਹੀਨੇ ਪਹਿਲਾਂ ਸੀਗੀ ਜਾਂ ਸਾਲ ਪਹਿਲਾਂ ਸੀਗੀ, ਜਿਹੜੇ ਟਰੱਕਸ ਹੈਗੇ ਆ
ਲੋਨ ਬਹੁਤ ਵੱਡੇ ਆ ਟਰੱਕਾਂ ਦੇ, ਟਰੱਕ ਮਹਿੰਗੇ ਬੜੇ ਸੀਗੇ, ਪੇਮੈਂਟਾਂ ਬਹੁਤ ਵੱਡੀਆਂ ਟਰੱਕਾਂ ਦੀਆਂ, ਇੰਸ਼ੋਰੈਂਸ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਇੰਸ਼ੋਰੈਂਸ ਕਿੰਨੀ ਜ਼ਿਆਦਾ ਵੱਧ ਗਈ ਸੀਗੀ ਟਰੱਕਾਂ ਦੀ। ਸੋ ਇਸ ਵੇਲੇ ਟਰੱਕ ਦੀ ਪੇਮੈਂਟ ਜਿਹੜੀ ਆ 3000-3500 ਦੇ ਲਾਗੇ ਟਰੱਕ ਦੀ ਪੇਮੈਂਟ ਆ, 1500 ਤੋਂ 1800 ਟ੍ਰੇਲਰ ਦੀ ਪੇਮੈਂਟ ਆ, 2500 ਦੇ ਕਰੀਬ ਇੰਸ਼ੋਰੈਂਸ ਆ। ਸੋ ਬੇਸਿਕਲੀ ਜੇ ਉਹ ਬੰਦੇ ਨੂੰ ਜਿਹੜਾ ਕੰਮ ਆ, ਹੁਣ ਇਸ ਵੇਲੇ ਡਰਾਈਵਰ ਰੱਖ ਕੇ ਕੰਮ ਕਰਾਉਣ ਦਾ ਤਾਂ ਬਹੁਤ ਬੁਰਾ ਹਾਲ ਹੋਇਆ ਪਿਆ। ਠੀਕ ਹੈ, ਜਿਹੜੀਆਂ ਕੰਪਨੀਆਂ ਨੇ ਪਿਛਲੇ ਸਾਲ ਚੰਗੇ ਸਟੈਪ ਚੱਕੇ ਸੀਗੇ, ਜਿਹੜੀਆਂ ਕੰਪਨੀਆਂ ਨੇ ਪੇਰੋਲ ਕੀਤਾ ਸੀਗਾ, ਉਹਨਾਂ ਨੂੰ ਪੇਰੋਲ ਅਸਿਸਟੈਂਸ 2.5 ਮਹੀਨੇ ਦੀ ਮਿਲ ਚੁੱਕੀ ਆ। ਸੋ ਜਿਨ੍ਹਾਂ ਕੰਪਨੀਆਂ ਨੂੰ 2.5 ਮਹੀਨੇ, ਹੁਣ ਦੇਖੋ ਉਹ ਵੀ ਇੱਕ ਕੰਪਨੀ ਵਾਲੇ ਹੈਗੇ ਆ। ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਸਾਰੀਆਂ ਕੰਪਨੀਆਂ ਨਾਲ ਗੱਲ ਕਰਦੇ ਹਾਂ ਤੇ ਸਾਰੀਆਂ ਕੰਪਨੀਆਂ ਉਹ 'ਚੋਂ ਮਤਲਬ ਕਿ ਉਸੇ ਪਾਸੇ ਨੂੰ ਜਾਂਦੀਆਂ ਕਿ ਰੋਣ ਧੋਣ ਵਾਲੇ। ਹੁਣ ਕਈ ਕੰਪਨੀਆਂ ਹੈਗੀਆਂ ਉਹ ਕਹਿੰਦੇ ਠੀਕ ਹੈ ਯਾਰ, ਸਾਨੂੰ 2.5 ਮਹੀਨੇ ਦੀ ਪੇਰੋਲ ਅਸਿਸਟੈਂਸ ਮਿਲ ਗਈ ਆ, ਸਾਡੀਆਂ ਪੇਮੈਂਟਾਂ ਜਿਹੜੀਆਂ ਟਰੱਕਾਂ ਦੀਆਂ ਉਹ ਸਾਡੀਆਂ ਹੋਲਡ ਤੇ ਚਲੀਆਂ ਗਈਆਂ 3 ਮਹੀਨੇ ਲਈ, ਤੇ ਆਲ ਵੀ ਨੀਡ ਟੂ ਪੇ ਇਜ਼ ਦਾ ਇੰਸ਼ੋਰੈਂਸ। ਠੀਕ ਹੈ, ਉਹ ਵੀ ਕੰਪਨੀਆਂ ਹੈਗੀਆਂ ਜਿਨ੍ਹਾਂ ਨੇ ਸਹੀ ਢੰਗ ਨਾਲ ਕੰਪਨੀ ਰਨ ਕੀਤੀ ਸੀ ਔਰ ਅੱਜ ਉਹਨਾਂ ਨੂੰ ਗਵਰਨਮੈਂਟ ਨੇ ਅਸਿਸਟੈਂਸ ਦਿੱਤੀ ਆ ਔਰ ਜਿਹੜਾ ਆਪਣਾ ਨਾ ਕੀ ਲੈਂਦੇ ਆ ਕੰਮ ਹੈਗਾ ਉਹ ਉਹਨਾਂ ਦਾ ਚੱਲ ਰਿਹਾ ਹੈਗਾ। ਪਰ ਅਗੇਨ ਉਹ ਬਹੁਤ ਥੋੜ੍ਹੀਆਂ ਕੰਪਨੀਆਂ, ਮੈਜੋਰਟੀ ਜਿਹੜੀਆਂ ਕੰਪਨੀਆਂ ਹੈਗੀਆਂ ਉਹਨਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਜਿਹੜੀ ਆ ਆਈ ਹੋਈ ਆ। ਤੇ ਬਾਕੀ ਜਿੰਨੀ ਵੀ ਹੁਣ ਲੋਡ ਜਿਹੜੇ ਆ, ਦੇਖੋ ਲੋਡਸ ਓਨੇ ਕੀ ਆ ਜਿੰਨੇ ਕੁ ਹੋਣੇ ਸੀਗੇ। ਔਰ ਇਸ ਵੇਲੇ ਜਿਹੜੇ ਮੀਟ ਪਲਾਂਟਸ ਆ, ਖਾਸ ਕਰਕੇ ਇੱਕ ਹੋਰ ਜਿਹੜਾ ਇਸ ਵੇਲੇ ਇਫੈਕਟ ਹੋ ਰਿਹਾ ਟਰੱਕਿੰਗ ਤੇ, ਕਿ ਬਹੁਤ ਸਾਰੇ ਮੀਟ ਪਲਾਂਟਸ ਜਿਹੜੇ ਆ ਉਹ ਸ਼ਟ ਡਾਊਨ ਹੋ ਰਹੇ ਆ। ਮਿਡ ਵੈਸਟ ਦੇ ਵਿੱਚ, ਆਪਣੇ ਇੱਧਰ ਵਿਸਕਾਂਸਨ ਦੇ ਵਿੱਚ, ਆਪਣੇ ਕੋਲੋਰਾਡੋ ਦੇ ਵਿੱਚ ਬਹੁਤ ਜ਼ਿਆਦਾ ਮੀਟ ਪਲਾਂਟਸ ਆ ਜਿੱਥੇ ਕਿ ਕਰੋਨਾ ਵਾਇਰਸ ਦੇ ਪੋਜ਼ੀਟਿਵ ਕੇਸਿਸ ਬਹੁਤ ਜ਼ਿਆਦਾ ਆ ਰਹੇ ਆ। ਸੋ ਉਹ ਪਲਾਂਟਸ ਸ਼ਟ ਡਾਊਨ ਹੋ ਰਹੇ ਆ। ਉਹਨਾਂ ਦੇ ਪਲਾਂਟਸ ਦੇ ਸ਼ਟ ਡਾਊਨ ਹੋਣ ਕਰਕੇ ਰੀਫਰ ਤੇ ਵੀ ਜਿਹੜੀ ਸਪਲਾਈ ਤੇ ਆ ਉੱਤੇ ਕਾਫੀ ਜਿਹੜਾ ਅਸਰ ਪੈਣਾ। ਜੀ, ਸੋ ਬਿਲਕੁਲ ਇਹ ਵੀ ਦੱਸਦੇ ਜਾਈਏ ਵੀ ਟਰਲਕ ਦੇ ਵਿੱਚ ਜਿਹੜਾ ਫੋਸਟਰ ਫਾਰਮ ਆ ਉੱਥੋਂ ਇੱਕ ਬੰਦਾ ਜਿਹੜਾ ਆ ਕਰੋਨਾ ਵਾਇਰਸ ਤੋਂ ਪੋਜ਼ੀਟਿਵ ਪਾਇਆ ਗਿਆ। ਸੋ ਹੋ ਸਕਦਾ ਉਹਨਾਂ ਦੇ ਵੀ ਗਾਹਾਂ ਉਹ ਕੇਅਰਫੁਲ ਹੋਊਗੇ ਜਾਂ ਕਰਨਾ ਹੀ ਚਾਹੀਦਾ ਕਲੋਜ਼ ਹੋਊਗੇ ਜਾਂ ਕੋਈ ਪਹਿਲਾਂ ਵੀ ਰੌਲਾ ਬਹੁਤ ਪਾਇਆ ਸੀ। ਫ੍ਰਿਜ਼ਨੋ ਬੀ ਨੇ ਰਿਪੋਰਟ ਕੀਤਾ ਆ ਕਿਉਂਕਿ ਆਪਣੇ ਲੋਕਾਂ ਨੂੰ ਬਹੁਤ ਫਿਕਰ ਸੀ, ਆਪਣੀ ਕਾਫੀ ਜਿਹੜੇ ਪੰਜਾਬੀ ਕਮਿਊਨਿਟੀ ਉੱਥੇ ਕੰਮ ਕਰਦੀ ਹੈਗੀ ਆ। ਫ੍ਰਿਜ਼ਨੋ 'ਚ ਵੀ ਹੋਇਆ ਸੀਗਾ ਜੀ, ਫ੍ਰਿਜ਼ਨੋ ਦੇ ਵਿੱਚ ਵੀ ਫਸਟ ਫਾਰਮ ਮੇਰੇ ਖਿਆਲ ਪੋਜ਼ੀਟਿਵ ਹੈਗਾ, ਤੇ ਦੂਸਰਾ ਜਿਹੜਾ ਆਪਣਾ ਰੇਜ਼ਨ ਪਲਾਂਟ ਹੈਗਾ ਥੱਲੇ ਆਪਣਾ ਕਿੰਗਸਬਰਗ ਆ ਉਹਦੇ ਵਿੱਚ ਵੀ ਪੋਜ਼ੀਟਿਵ ਆਏ ਹੈਗੇ ਆ। ਮੇਰੇ ਖਿਆਲ ਰੀਸੈਂਟਲੀ ਹੁਣ ਜਿਹੜੇ ਆ ਸੈਲਮਾ ਦੇ ਵਿੱਚ ਤੇ ਕਿੰਗਸਬਰਗ ਦੇ ਵਿੱਚ ਕਾਫੀ ਕੇਸਿਸ ਪੋਜ਼ੀਟਿਵ ਪਾਏ ਗਏ ਆ। ਸੋ ਅਗੇਨ ਇਹ ਚੀਜ਼ ਜਿਹੜੀ ਆ ਜੇ ਇਹਨੂੰ ਸਹੀ ਢੰਗ ਨਾਲ ਨਹੀਂ ਰੋਕਾਂਗੇ ਤੇ ਕਾਫੀ ਫੈਲਦੀ ਜਾਊ। ਜੀ, ਇੱਕ ਰਮਨ ਜੀ ਆਪਣੇ ਬਹੁਤ ਸਾਰੇ ਜਿਹੜੇ ਸਰੋਤੇ ਕਾਲ ਕਰਦੇ ਕਿਉਂਕਿ ਕਿਸੇ ਨੂੰ ਨਹੀਂ ਸੀ ਪਤਾ ਜਨਵਰੀ ਫਰਵਰੀ ਵਿੱਚ, ਕਿਉਂਕਿ ਕਿਤੇ ਨਾ ਕਿਤੇ ਇਸ ਕਰੋਨਾ ਵਾਇਰਸ ਦੀ ਗੱਲ ਨੂੰ ਦੱਬਿਆ ਵੀ ਰਿਹਾ ਤੇ ਨਾਲ ਦੇ ਨਾਲ ਇਸ ਦੇ ਉੱਤੇ ਜਿਹੜੇ ਮੇਨ ਅਧਿਕਾਰੀ ਜਿਹੜੇ ਸੀਗੇ ਉੱਚ ਪੱਧਰ ਦੇ ਉੱਤੇ ਉਹਨਾਂ ਨੇ ਇਸ ਨੂੰ ਪਲੇ ਡਾਊਨ ਕੀਤਾ ਵੀ ਨਹੀਂ ਕੋਈ ਏਡਾ ਅਸਰ ਜਿਹੜਾ ਨਹੀਂ ਹੈਗਾ। ਬਹੁਤ ਸਾਰੇ ਲੋਕਾਂ ਨੇ ਨਵੇਂ ਟਰੱਕ ਵੀ ਲਏ ਹੋਣੇ ਆ ਉਸ ਦੇ ਦੌਰਾਨ। ਹੁਣ ਕਈ ਵਾਰੀ ਸਾਨੂੰ ਕਾਲਸ ਕਰਕੇ ਜਿਹੜੇ ਪੁੱਛਦੇ ਆ ਜੀ ਅਸੀਂ ਜਿਹੜਾ ਉਹ ਕੀ ਕਰ ਸਕਦੇ ਹਾਂ, ਕੀ ਸਾਨੂੰ ਕੋਈ ਉਸ ਦੇ ਵਿੱਚ ਅਸਿਸਟੈਂਸ ਜਿਹੜੀ ਉਹ ਮਿਲ ਸਕਦੀ ਆ। ਹੁਣ ਟਰੱਕ ਵੀ ਉਹਨਾਂ ਨੇ ਨਵੇਂ ਲਏ ਆ, ਸਾਰੀਆਂ ਕਿਸ਼ਤਾਂ ਵੀ ਜਿਹੜੀਆਂ ਉਹਨਾਂ ਨੂੰ ਉਹ ਦੇਣੀਆਂ ਪੈਣਗੀਆਂ, ਕੰਮ ਵੀ ਹੁਣ ਅੱਗੇ ਦੇ ਨਾਲੋਂ ਜਿਹੜਾ ਕਿਤੇ ਨਾ ਕਿਤੇ ਘਟਿਆ ਆ। ਅਜਿਹੇ ਹਾਲਾਤਾਂ ਦੇ ਵਿੱਚ ਉਹ ਲੋਕ ਕੀ ਕਰ ਸਕਦੇ ਆ, ਕੀ ਉਹਨਾਂ ਨੂੰ ਜਿਹੜੀ ਉਹ ਸਲਾਹ ਹੈਗੀ ਆ? ਜੀ ਬਿਲਕੁਲ, ਦੇਖੋ ਅਗੇਨ ਜਿਹੜਾ ਇੱਕ ਚੀਜ਼ ਤਾਂ ਹੈਗੀ ਆ ਕਿ ਟਾਕ ਟੂ ਯੂਰ ਬੈਂਕ, ਠੀਕ ਹੈ ਨਾ, ਸਿੰਸੀਅਰਲੀ ਆਪਣੇ ਬੈਂਕ ਨਾਲ ਗੱਲ ਕਰੋ। ਇੱਕ ਹੋਰ ਜਿਹੜੀ ਰਾਜਕਰਨ ਬਹੁਤ ਮੈਨੂੰ ਇਸ ਵੇਲੇ ਕਾਲਸ ਜਿਹੜੀਆਂ ਆਉਂਦੀਆਂ ਹੈਗੀਆਂ ਉਹ ਹੈਗੀਆਂ ਇੰਸ਼ੋਰੈਂਸ ਦੇ ਬਾਰੇ ਦੇ ਵਿੱਚ। ਤੇ ਇੰਸ਼ੋਰੈਂਸ ਦੇ ਮੈਂ ਕਾਫੀ ਕੰਪਨੀਆਂ ਦੇ ਨਾਲ ਮੈਂ ਕੰਸਲਟ ਕੀਤਾ ਆ, ਗੱਲ ਕੀਤੀ ਆ, ਔਰ ਉਹਨਾਂ ਦੇ ਵਿੱਚ ਉਹਨਾਂ ਨੇ ਇੱਕ ਗੱਲ ਕੀਤੀ ਹੈ ਕਿ ਜਿਹੜੀ ਤੁਹਾਡੀ ਇੰਸ਼ੋਰੈਂਸ ਹੈਗੀ ਆ, ਜੇ ਤੁਹਾਡੇ ਕੋਲ ਮੰਨ ਲਓ 10 ਟਰੱਕ ਹੈਗੇ ਆ ਔਰ ਉਹਦੇ ਵਿੱਚੋਂ ਤੁਸੀਂ ਸਿਰਫ ਤੇ ਸਿਰਫ 5 ਟਰੱਕ ਚਲਾ ਰਹੇ ਹੈਗੇ ਆ, ਤੁਸੀਂ ਸਾਨੂੰ ਕਾਲ ਕਰਕੇ ਉਹ ਤੁਹਾਡੇ ਕੋਲੋਂ ਮਤਲਬ ਲੈਂਦੇ ਆ, ਵੇਵਰ ਲੈਂਦੇ ਆ ਜਾਂ ਐਫੀਡੇਵਿਟ ਜੋ ਵੀ ਉਹ ਪੇਪਰ ਸਾਈਨ ਕਰਵਾਉਂਦੇ ਆ ਕਿ ਤੁਸੀਂ 5 ਟਰੱਕ ਨਾਨ ਆਪਰੇਟਿੰਗ ਦੇ ਵਿੱਚ ਲੈ ਜਾਂਦੇ ਆ ਔਰ ਉਹਨਾਂ 5 ਟਰੱਕਾਂ ਦੀ ਜਿਹੜੀ ਇੰਸ਼ੋਰੈਂਸ ਆ ਫॉर 2 ਮੰਥਸ 3 ਮੰਥਸ ਜਾਂ ਜਿੰਨਾ ਵੀ ਟਾਈਮ ਹੈਗਾ ਤੁਸੀਂ ਉਹਨੂੰ ਹੋਲਡ ਕਰ ਲੈਂਦੇ ਆ। ਉਹ ਤੁਹਾਡੀ ਪੇਮੈਂਟਸ ਹੋਲਡ ਹੋ ਜਾਂਦੀਆਂ, ਲੇਕਿਨ ਬਸ਼ਰਤੇ ਕਿ ਤੁਸੀਂ ਉਹ ਟਰੱਕ ਮੂਵ ਨਹੀਂ ਕਰਨੇ, ਤੁਸੀਂ ਉਹ ਟਰੱਕ ਚਲਾਉਣੇ ਨਹੀਂਗੇ। ਸੋ ਇਸ ਤਰੀਕੇ ਦੇ ਨਾਲ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਉਹ ਵਰਕਆਊਟ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹੈਗੀਆਂ। ਬਾਕੀ ਜਿਹੜੇ ਰਾਜਕਰਨ ਬੈਂਕ ਹੈਗੇ ਆ, ਮੈਂ ਸੀਰੀਅਸਲੀ ਮੈਂ ਤਾਂ ਹੁਣ ਹੈਰਾਨ ਸੀਗਾ। ਮੈਂ ਕੱਲ ਇੱਕ ਪੋਸਟ ਵੀ ਦੇਖ ਰਿਹਾ ਸੀਗਾ ਕਿਸੇ ਡੀਲਰ ਦੀ ਕਿ ਉਹਨੇ 7 ਟਰੱਕ ਵੇਚੇ ਹੈਗੇ ਆ, ਮਤਲਬ ਪਿਛਲੇ ਵੀਕ ਦੇ ਵਿੱਚ, ਹੈ ਨਾ। ਤੇ ਮੈਨੂੰ ਹੁਣ ਮਤਲਬ
ਮੈਂ ਤਾਂ ਹੁਣ ਇਹ ਸੋਚਦਾ ਵੀ ਮਤਲਬ ਕਿ ਕਿਹੜਾ ਬੰਦਾ ਆ ਉਹ ਜਿਹੜਾ ਕਿ ਇਸ ਵੇਲੇ ਜਾ ਕੇ ਟਰੱਕ ਲੈ ਰਿਹਾ ਹੈਗਾ ਜਾਂ ਇਸ ਵੇਲੇ ਕੋਈ ਚੀਜ਼ ਕਰ ਰਿਹਾ। ਜਿਹੜੇ ਦੇਖੋ ਜਿਹੜੀਆਂ ਤਾਂ ਕੰਪਨੀਆਂ ਸਟੈਬਲਿਸ਼ ਹੈਗੀਆਂ, ਜਿਹੜੀਆਂ ਤਾਂ ਚੀਜ਼ਾਂ ਉਹ ਹੈਗੀਆਂ, ਉਹ ਤਾਂ ਠੀਕ ਆ। ਹੁਣ ਅਸੀਂ ਰਾਤੀ ਵੀ ਮੇਰੀ ਆਲਮੋਸਟ 1.5 ਘੰਟਾ ਕਾਲ ਸੀਗੀ, ਅਸੀਂ ਕਾਨਫਰੰਸ ਕਾਲ ਤੇ ਸੀਗੇ ਸਾਰੇ ਜਿਹੜੇ ਗਰੁੱਪ ਇਕੱਠੇ ਹੋ ਕੇ, ਜਿਹੜੇ ਅਮਰੀਕਾ ਵਿਦਆਊਟ ਡਰਾਈਵਰਸ ਦੇ ਝੰਡੇ ਥੱਲੇ ਅਸੀਂ ਸਾਰੇ ਜਿਹੜੇ ਇਕੱਠੇ ਹੋ ਰਹੇ ਗਰੁੱਪ ਜਿਹੜੇ ਆ ਕਿ ਜਿਹੜੇ ਇਸ ਫਾਈਟ ਨੂੰ ਅੱਗੇ ਨੈਕਸਟ ਲੈਵਲ ਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਆ, ਉਹ ਸਾਰੇ ਜਣੇ ਅਸੀਂ ਰਾਤੀ ਕਾਨਫਰੰਸ ਕਾਲ ਤੇ ਇਕੱਠੇ ਹੋਏ ਸੀਗੇ। ਉੱਥੇ ਵੀ ਇਹ ਗੱਲ ਕੀਤੀ ਗਈ ਸੀ। ਔਰ ਦੇਖੋ ਹੈਰਾਨੀ ਦੀ ਗੱਲ ਹੈ ਰਾਜਕਰਨ, ਮੈਂ ਕਿੰਨੀ ਵਾਰੀ ਇਹ ਗੱਲ ਆਪਣੇ ਰੇਡੀਓ ਤੇ ਕਹਿ ਚੁੱਕਾ ਕਿ ਸਾਡੇ ਜਿਹੜੀ ਕਮਿਊਨਿਟੀ ਹੈਗੀ ਆ, ਜੇ ਤੁਸੀਂ ਲੋਡ ਬੋਰਡ ਤੇ ਡਿਪੈਂਡ ਆ ਨਾ, ਤੇ ਤੁਸੀਂ ਉਹਦੇ ਉੱਤੇ ਪਲੈਨਿੰਗ ਨਾ ਕਰੋ। ਲੋਡ ਬੋਰਡ ਤੇ ਰਹਿ ਕੇ ਤੁਸੀਂ ਲੋਡ ਦੀ ਪਲੈਨਿੰਗ ਨਾ ਕਰੋ। ਲੋਡ ਬੋਰਡ ਦੇ ਉੱਤੇ ਜਿਹੜਾ ਆਪਾਂ ਬਾਰ-ਬਾਰ ਇਹ ਕਹਿ ਰਹੇ ਸੀਗੇ ਕਿ ਤੁਸੀਂ ਆਪਣਾ ਟਰੱਕ ਪੋਸਟ ਨਾ ਕਰੋ। ਲੋਕੀ ਇੱਕ ਟਰੱਕ ਦੀ ਥਾਂ ਤੇ 10-10 ਟਰੱਕ ਪੋਸਟ ਕਰਦੇ ਆ। ਔਰ ਰਾਤੀ ਕਾਨਫਰੰਸ ਕਾਲ ਦੇ ਵਿੱਚ ਸਾਰਿਆਂ ਨਾਲੋਂ ਪਹਿਲਾ ਮੁੱਦਾ ਇਹ ਸੀਗਾ ਕਿ ਹਾਊ ਟੂ ਡਿਫੀਟ ਬ੍ਰੋਕਰਸ। ਠੀਕ ਹੈ ਨਾ, ਕਿ ਬ੍ਰੋਕਰ ਨੂੰ ਤੁਸੀਂ ਕਿਵੇਂ ਕਰਨਾ ਆ। ਉਹ ਸਾਰਿਆਂ ਨਾਲੋਂ ਵੱਡਾ ਜਿਹੜਾ ਪ੍ਰੋਬਲਮ ਹੈਗੀ ਆ ਉਹ ਹੈਗੀ ਆ ਕਿ ਟਰੱਕ ਪੋਸਟਿੰਗ। ਜਦੋਂ ਤੁਸੀਂ ਟਰੱਕ ਪੋਸਟ ਕਰਦੇ ਆ ਤੇ ਲੋਕੀ ਕਈ ਵਾਰੀ ਟਰੱਕ ਪੋਸਟ 2-2, 3-3, 4-4 ਥਾਂ ਇੱਕੋ ਟਰੱਕ ਪੋਸਟ ਕਰ ਦਿੰਦੇ। ਉਹਦੇ ਨਾਲ ਤੁਹਾਡੀ ਕੈਪੈਸਿਟੀ ਜਿਹੜੀ ਬ੍ਰੋਕਰ ਦੀਆਂ ਨਜ਼ਰਾਂ ਜ਼ਿਆਦਾ ਹੋ ਜਾਂਦੀ ਆ ਔਰ ਉਹ ਆਟੋਮੈਟਿਕਲੀ ਤੁਹਾਡੇ ਰੇਟ ਸੁੱਟਣੇ ਸ਼ੁਰੂ ਕਰ ਦਿੰਦਾ। ਸੋ ਇਹ ਚੀਜ਼ਾਂ ਜਿਹੜੀਆਂ ਇਹ ਅਸੀਂ ਨਹੀਂ ਗੱਲ ਕਰਦੇ। ਮੈਂ ਰਾਤੀ ਕਾਨਫਰੰਸ ਕਾਲ ਦੇ ਵਿੱਚ ਪਹਿਲਾ ਇਸ਼ੂ ਇਹ ਉੱਠਿਆ ਦੇਖਿਆ ਕਿ ਸਾਡੀ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਯੂਜ਼ ਹੋ ਰਹੀ ਆ। ਕਈ ਤਾਂ ਜਿਹੜੀਆਂ ਐਪਸ ਹੈਗੀਆਂ ਉਹ ਤੁਹਾਨੂੰ ਟਰੈਕ ਕਰਦੀਆਂ, ਔਰ ਕਈ ਥਾਵਾਂ ਤੇ ਅਸੀਂ ਖੁਦ ਆਪਣੇ ਹੱਥ ਵੱਢ ਕੇ ਅਗਲੇ ਨੂੰ ਦੇ ਦਿੰਦੇ ਆ। ਸੋ ਜੇ ਅਸੀਂ ਟਰੱਕ ਪੋਸਟ ਕਰਨੇ ਛੱਡ ਦਈਏ, ਅਸੀਂ ਪੁਰਾਣਾ ਇੱਕ ਮੈਥਡ ਫੇਰ ਯੂਜ਼ ਕਰੀਏ। ਜੇ ਤੁਸੀਂ ਫੋਨ ਪਿਕਅਪ ਕਰੀਏ ਜਾਂ ਬ੍ਰੋਕਰ ਫੋਨ ਚੁੱਕ ਕੇ ਤੁਹਾਨੂੰ ਕਾਲ ਕਰੇ, ਲੱਭੇ ਤੁਹਾਨੂੰ ਕਿੱਥੇ ਆ ਤੁਸੀਂ, ਠੀਕ ਹੈ ਨਾ ਜੀ। ਉਹ ਚੀਜ਼ ਜਿਹੜੀ ਹੈ ਨਾ, ਉਹ ਚੀਜ਼ ਵਾਪਸ ਲਿਆਉਣੀ ਪੈਣੀ ਆ ਜੀ। ਤੇ ਬਾਕੀ ਆਪਣੇ ਸਰੋਤਿਆਂ ਨੂੰ ਵੀ ਦੱਸਦੇ ਹਾਂ ਵੀ ਜੇ ਤੁਸੀਂ ਵੀ ਕੋਈ ਸਵਾਲ ਪੁੱਛਣਾ ਹੈ ਟਰੱਕਿੰਗ ਦੇ ਬਾਰੇ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਹੈ ਕਾਲ ਕਰਨ ਦੇ ਲਈ 408-272 5200 4082725200। ਇਸ ਨੰਬਰ ਦੇ ਉੱਤੇ ਕਾਲ ਜੀ। ਰਾਜਾ, ਇੱਕ ਚੀਜ਼ ਹੋਰ ਮੈਂ ਇਸ ਵੇਲੇ ਸਾਂਝੀ ਕਰ ਦੇਣੀ ਚਾਹੁੰਦਾ ਆ ਸਾਰਿਆਂ ਨਾਲ ਕਿ ਬਹੁਤ ਹੋਸ਼ਿਆਰ ਰਹੋ ਇਸ ਵੇਲੇ। ਜੇ ਬਹੁਤ ਕੰਪਨੀਆਂ ਇਸ ਵੇਲੇ ਤੁਹਾਨੂੰ ਜਿਹੜੇ ਟਰੱਕ ਸੇਲਸ ਹੈਗੀਆਂ, ਬਹੁਤ ਕੰਪਨੀਆਂ ਹੈਗੀਆਂ ਆਊਟ ਦੇਅਰ ਜਿਹੜੀਆਂ ਤੁਹਾਨੂੰ ਇਸ ਵੇਲੇ ਇਹ ਕਹਿ ਰਹੀਆਂ ਬਈ 6 ਮਹੀਨੇ ਦੀ ਨੋ ਪੇਮੈਂਟ। ਜੀ ਠੀਕ ਹੈ। ਉਹ ਜਿਹੜਾ ਟਰੈਪ ਹੈਗਾ, ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਬਹੁਤ ਤੁਸੀਂ ਫ੍ਰੀ ਕਿਸੇ ਨੇ ਤੁਹਾਨੂੰ ਕੁਛ ਨਹੀਂ ਦੇਣਾ। ਪਹਿਲੀ ਗੱਲ ਤਾਂ ਇਹ ਸਮਝ ਲਓ, ਉਹ ਕਿਤੇ ਨਾ ਕਿਤੇ ਤੁਹਾਨੂੰ ਐਡ ਹੋਣੀ ਆ ਤੇ ਡਬਲ ਇੰਟਰਸਟ ਦੇਣਾ, ਬਹੁਤ ਕੁਝ ਦੇਣਾ। ਐਟ ਦਾ ਐਂਡ ਆਫ ਦਾ ਲੀਜ਼ ਉਹ ਟਰੱਕ ਜਿਹੜਾ ਤੁਹਾਨੂੰ ਇਸ ਵੇਲੇ ਜਿਹੜਾ 1.5 ਲੱਖ ਦਾ ਜੇ ਮਿਲ ਜਾਣਾ ਹੈ, ਉਹ ਟਰੱਕ ਤੁਹਾਨੂੰ ਐਟ ਦਾ ਐਂਡ ਆਫ ਦਾ ਲੀਜ਼ ਤੁਹਾਨੂੰ ਜਾ ਕੇ 2-2.25 ਲੱਖ ਦਾ ਪੈਣਾ। ਸੋ ਉਸ ਟਰੈਪ 'ਚ ਨਾ ਫਸੋ। ਉਹਨੂੰ ਪੂਰਾ ਸਟੱਡੀ ਕਰੋ ਪਹਿਲਾਂ ਕਿ ਉਹ ਕਿੱਥੇ ਜਾਊਗਾ, ਕਿੰਨਾ ਉਹਦਾ ਟੋਟਲ ਹੋਊਗਾ, ਕਿੱਦਾਂ ਉਹ ਚੀਜ਼ ਕੰਮ ਕਰਦੀ ਆ, ਕਿੱਦਾਂ ਵਰਕ ਕਰਦੀ ਆ। ਸੋ ਕੋਈ ਕਹਿ ਰਿਹਾ ਕਿ 3 ਮਹੀਨੇ ਨੋ ਪੇਮੈਂਟ ਆ, ਕੋਈ ਕਹਿ ਰਿਹਾ 6 ਮਹੀਨੇ ਨੋ ਪੇਮੈਂਟ ਆ। ਮਤਲਬ ਤੁਸੀਂ ਆਪ ਸੋਚੋ ਵੀ 6 ਮਹੀਨੇ ਤੁਹਾਡੇ ਕੋਲ ਪੇਮੈਂਟ ਨਾ ਲੈ ਕੇ ਤੇ ਉਹਨਾਂ ਨੇ ਕਿੱਥੇ ਜਾਣਾ ਜੀ। ਸੋ ਬਿਲਕੁਲ ਰਮਨ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਅਮਰੀਕਾ ਦੇ ਵਿੱਚ ਬਹੁਤ ਸਾਰੇ ਜਿਹੜੇ ਫੂਡ ਦੇ ਪਲਾਂਟ ਆ, ਮੀਟ ਪਲਾਂਟ ਜਿਹੜੇ ਆ ਉਹ ਬੰਦ ਹੋ ਗਏ। ਪੈਂਸਿਲਵੇਨੀਆ 'ਚ ਵੀ ਹੋਰ ਇਸੇ ਤਰ੍ਹਾਂ ਜਿਹੜਾ ਅਮਰੀਕਾਜ਼ ਡੇਅਰੀ ਲੈਂਡ ਆ ਵਿਸਕੌਨਸਨ, ਉੱਥੇ ਉਹਨਾਂ ਨੂੰ ਸਾਰਾ ਦੁੱਧ ਸਿੱਟਣਾ ਪੈ ਰਿਹਾ ਕਿਉਂਕਿ ਰੈਸਟੋਰੈਂਟ ਬੰਦ ਆ, ਸਾਰਾ ਕੁਛ। ਇੱਕ ਹੋਰ ਇੰਡਸਟਰੀ ਜਿਹੜੀ ਬਹੁਤ ਹਿੱਟ ਹੋਈ ਹੈਗੀ ਆ, ਉਹ ਖਾਸ ਕਰਕੇ ਪਬਲੀਕੇਸ਼ਨ ਅਤੇ ਪ੍ਰਿੰਟਿੰਗ, ਉਹ ਵੀ ਜਿਹੜੀਆਂ ਆ ਬਹੁਤ ਸਾਰੀਆਂ ਬੰਦ ਹੋ ਗਈਆਂ। ਇਹ ਤੁਹਾਡੇ ਲਾਗੇ ਫ੍ਰਿਜ਼ਨੋ ਦੇ ਲਾਗੇ ਵਾਈਸਾਈਲੀਆ 'ਚ ਇੱਕ ਬਹੁਤ ਵੱਡੀ ਕੰਪਨੀ ਸੀ ਜੌਨਸਟਨ ਜਿਹੜੀ ਆ, ਹਾਂਜੀ, ਉਹਨਾਂ ਨੇ ਆਪਣੀ ਪੂਰੀ ਦੀ ਪੂਰੀ ਪਬਲੀਕੇਸ਼ਨ ਡਿਵੀਜ਼ਨ ਜਿਹੜੀ ਬੰਦ ਕਰਤੀ। 110 ਉਹਨਾਂ ਦੇ ਇੰਪਲਾਈ ਸੀਗੇ ਜੀ। ਜੀ ਬਿਲਕੁਲ ਜੀ, ਮੈਂ ਖੁਦ ਜੀਂਦਾ ਜਾਗਦਾ ਪ੍ਰੂਫ ਹੈ ਜੀ। ਸਾਡੀ ਮੈਗਜ਼ੀਨ ਇਸ ਵਾਲੀ ਨਹੀਂ ਛਪੀ ਹੈਗੀ, ਸੋ ਪਰ ਚਲੋ ਜੋ ਪਰਮਾਤਮਾ ਕਰਦਾ ਉਹ ਠੀਕ ਕਰਦਾ। ਪਰ ਐਨੀਵੇ ਇਹ ਜਿਹੜਾ ਇੱਕ ਉਹ ਦੇਖੋ, ਹੁਣ ਆਹ ਇੱਕ ਟਾਈਮ ਹੈਗਾ ਜਿਹਦੇ ਵਿੱਚ ਮੇਰੇ ਖਿਆਲ ਐਕਚੁਅਲ ਪਛਾਣ ਆ ਜਾਂਦੀ ਹੈ ਕਿ ਕਿਹੜਾ ਬਿਜ਼ਨਸ ਰਿਸੈਸ਼ਨ ਪ੍ਰੂਫ ਹੈਗਾ ਤੇ ਕਿਹੜਾ ਨਹੀਂ ਹੈਗਾ ਜੀ। ਜੀ ਬਿਲਕੁਲ। ਦੇਖੋ ਚੰਗੇ ਵਲੀਆਂ ਦੇ ਵਿੱਚ ਤਾਂ ਸਾਰੇ ਜਿਹੜੇ ਆ ਉਹ ਹਰ ਇੱਕ ਤਰ੍ਹਾਂ ਦਾ ਬਿਜ਼ਨਸ ਖੋਲ੍ਹਦੇ ਆ। ਗੱਲ ਆ ਵੀ ਅਜਿਹੇ ਮੌਕਿਆਂ ਦੇ ਵਿੱਚ ਕਿੱਦਾਂ ਜਿਹੜਾ ਸਰਵਾਈਵ ਕਰਨਾ, ਉਹ ਚੀਜ਼ਾਂ ਕਿੱਦਾਂ ਆਉਣੀਆਂ। ਹੁਣ ਦੇਖੋ ਆਪਾਂ ਕਿੰਨੀ ਵਾਰੀ ਜਿਹੜੀ ਇੱਥੇ ਕਹਿੰਦੇ ਰਹੇ ਹਾਂ ਵੀ ਉਹ ਕੰਪਨੀਆਂ ਨੂੰ ਫਾਇਦਾ ਵੀ ਹੋਇਆ ਜਿਹੜੇ ਸਹੀ ਤਰੀਕੇ ਦੇ ਨਾਲ ਜਿਨ੍ਹਾਂ ਦਾ ਕਾਗਜ਼ ਪੱਤਰ ਸੀਗਾ, ਉਹਨਾਂ ਨੂੰ PPP ਲੋਨ ਵੀ ਮਿਲੇ, ਗ੍ਰਾਂਟਸ ਵੀ ਜਿਹੜੀਆਂ ਮਿਲੀਆਂ। ਹੁਣ ਜਿਨ੍ਹਾਂ ਨੇ ਡਰਾਈਵਰਸ ਕਹਿ ਲਓ ਵੀ ਜਿੱਦਾਂ 1099 'ਤੇ ਰੱਖੇ ਸੀ, ਉਹ 1099 ਵਾਲੇ ਜਿਹੜੇ ਕੰਮ 'ਤੇ ਨਹੀਂ ਹੈਗੇ, ਉਹ ਅਨਇੰਪਲੋਇਮੈਂਟ ਫਾਈਲ ਕਰਨ ਤੋਂ ਵੀ ਵਾਂਝੇ ਆ। ਦੂਜੇ ਪਾਸੇ ਜਿਹੜੀਆਂ ਕੰਪਨੀਆਂ ਉਹਨਾਂ ਨੇ ਜੇ ਉਸ ਹਿਸਾਬ ਦੇ ਨਾਲ ਰੱਖਿਆ ਸੀ, ਉਹਨਾਂ ਨੂੰ ਪੇਰੋਲ ਪ੍ਰੋਟੈਕਸ਼ਨ ਵਾਲਾ ਕੰਮ ਵੀ ਜਿਹੜਾ ਉਹ ਨਹੀਂ ਮਿਲਿਆ। ਤਦੇ ਇੰਨਾ ਰੌਲਾ ਪਾਉਂਦੇ ਸੀ ਆਪਾਂ ਰਮਨ ਜੀ ਤੇ ਰਾਜਕਾਂਤ ਜੀ, ਪਈ ਤੁਸੀਂ W2 ਤੋਂ ਹੋ,
ਹੁਣ ਮੈਂ ਦੇਖਦਾ ਵੀ ਕਈ ਮੈਨੂੰ ਟਰੱਕਰਸ ਦੀ ਕਾਲ ਆਈ ਵੀ ਅਸੀਂ ਭਾਜੀ ਇਹ ਕੰਪਨੀ 'ਚ ਕੰਮ ਕਰਦੇ ਸੀ, ਉਹ ਬੰਦ ਹੋ ਗਈ ਤੇ ਸਾਨੂੰ ਹੁਣ $450 ਅਨਪਲਾਇਮੈਂਟ ਮਿਲਦੀ ਆ, $600 ਫੈਡਰਲ। ਜੀ ਸੋ ਕਹਿੰਦੇ ਮਹੀਨੇ ਦਾ $4200 ਮਿਲਦਾ। ਇੰਨਾ ਕਿ ਕਹਿੰਦੇ ਸਾਨੂੰ ਕੱਟ ਕਟਾ ਕੇ ਪਹਿਲਾਂ ਮਿਲਦਾ ਸੀ ਜੀ ਵੀ 6-7 ਹਜ਼ਾਰ ਸਾਡੀ ਤਨਖਾਹ ਸੀ, ਕੱਟ ਕਟਾ ਕੇ ਇੰਨਾ ਮਿਲਦਾ ਸੀ। ਪਰ ਜਿਹੜੇ 1099 ਵਾਲੇ ਆ ਉਹ ਹੁਣ ਕੁਝ ਵੀ ਨਹੀਂ ਹੋ ਰਿਹਾ ਜੀ ਹਜੇ। ਬਿਲਕੁਲ ਈਵਨ ਤੋਂ ਗਵਰਨਰ ਨੇ ਕਿਹਾ ਹੈਗਾ ਆ ਵੀ ਤੁਸੀਂ ਅਪਲਾਈ ਕਰ ਸਕਦੇ, ਕਰਾਂਗੇ, ਪਰ ਆਪਾਂ ਨੂੰ ਕਈ ਕਾਲਾਂ ਆਈਆਂ, ਕਹਿੰਦੇ ਉਹ ਨਹੀਂ ਡਿਨਾਈ ਕੀਤਾ ਹੈਗਾ ਆ। ਹਾਲ ਦੀ ਘੜੀ ਉਹਨਾਂ ਨੇ ਕਿਹਾ ਵੀ ਆਈ ਥਿੰਕ ਜਿਹੜੀ ਮੈਂ ਚੀਜ਼ ਪੜ੍ਹੀ ਸੀ 28 ਅਪ੍ਰੈਲ ਦੇ ਇਰਦ ਗਿਰਦ ਜਾ ਕੇ ਇਹਨਾਂ ਨੇ ਸਿਸਟਮ ਅਜੇ ਚਾਲੂ ਕਰਨਾ ਹੈ ਉਹਨਾਂ ਦੇ ਲਈ। ਹੁਣ ਦੇਖੋ ਮਹੀਨਾ ਤੇ ਆਲਰੇਡੀ ਹੋ ਗਿਆ, ਲੋਕਾਂ ਨੂੰ ਘਰਾਂ 'ਚ ਬੈਠੇ ਹੋਏ ਜਿਹੜੇ ਉਸ ਤਰੀਕੇ ਦੇ ਨਾਲ ਵੀ ਚਲੋ ਬਿਲਕੁਲ, ਠੀਕ ਆ, ਸੇਵਿੰਗਸ ਦੇ ਵਿੱਚ ਲੋਕਾਂ ਨੇ ਹੱਥ ਪਾਇਆ ਹੋਊਗਾ, ਚਲਾਇਆ ਹੋਊਗਾ, ਪਰ ਕਿਸੇ ਦਾ ਜੀ ਥੋੜੀ ਕਰਦਾ ਵੀ ਆਪਣੀ ਸੇਵਿੰਗਸ ਦੇ ਵਿੱਚੋਂ ਇਦਾਂ ਜਿਹੜਾ ਉਹ ਕੱਢਣਾ ਹੋਵੇ, ਵੀ ਆਈ ਚਲਾਈ ਜਿਹੜੀ ਉਹ ਬੰਦਾ ਜਿਹੜਾ ਉਹ ਚਾਹੁੰਦਾ ਹੋਵੇ। ਇਹ ਹਰ ਇੱਕ ਦੇ ਕੋਲ ਸੇਵਿੰਗ ਵੀ ਨਹੀਂ ਹੁੰਦੀ। ਇਹ ਵੀ ਇਦਾਂ ਦੇ ਵੀ ਲੋਕ ਹੁੰਦੇ, ਕੋਈ ਬਿਲਕੁਲ ਹੀ ਨਵਾਂ ਹੋਊਗਾ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਹੋਊਗੀ, ਥੋੜਾ ਚਿਰ ਹੋਇਆ ਹੋਊਗਾ। ਸੋ ਕਈ ਤਰ੍ਹਾਂ ਦੀਆਂ ਸਿਚੁਏਸ਼ਨਸ ਆ। ਸੋ ਇਹ ਬਹੁਤ ਦੇਰੀ ਦੇ ਨਾਲ ਇਹਨਾਂ ਗਿਗ ਵਰਕਰਸ ਦੇ ਲਈ ਜਿਹੜੀ ਹੈਲਪ ਆਊਗੀ, ਤੇ ਇਹ ਵੀ ਨਹੀਂ ਪਤਾ ਨਹੀਂ ਕਦੋਂ ਆਉਣੀ ਆ। ਕਈ ਸਟੇਟਾਂ ਨੇ ਤਾਂ ਕਿਹਾ ਵੀ ਅਜੇ ਤਾਂ ਭੁੱਲ ਜਾਓ, ਅਜੇ ਕਈ ਮਹੀਨੇ ਤੱਕ ਸਾਡੇ ਕੋਲ ਸਿਸਟਮ ਹੀ ਸੈਟਅਪ ਨਹੀਂ ਹੈਗਾ ਤੇ ਨਾ ਹੀ ਇਹ ਹੋਣਾ ਆ। ਸੋ ਇਹ ਬਹੁਤ ਸਿਚੁਏਸ਼ਨ ਬੈਡ ਹੋਣ ਵਾਲੀ ਆ ਜੀ। ਰਾਜਕਿਰਨ, ਆਪਾਂ ਨੂੰ ਦੋ ਸਵਾਲ ਆ ਰਹੇ ਆ ਕਿ ਇੱਕ ਨੀਰਜ ਦਾ ਸਵਾਲ ਹੈਗਾ ਕਿ ਜਿਹੜੀ 7 ਡੇ ਸਟ੍ਰਾਈਕ ਹੈਗੀ ਆ, ਨਹੀਂ ਇਦਾਂ ਦਾ ਕੋਈ ਵਿਚਾਰ ਨਹੀਂ ਹੈਗਾ 7 ਦਿਨ ਦੀ ਸਟ੍ਰਾਈਕ ਦਾ। ਅਸੀਂ ਜਿਹੜੀ ਰਾਤ ਦੀ ਮੀਟਿੰਗ ਹੋਈ ਆ ਉਹਦੇ 'ਚ ਜਿਹੜੀ ਪ੍ਰੋਟੈਸਟ ਹੈਗਾ ਜਾਂ ਜਿਹੜਾ ਫਰੀਵੇ ਕੋਈ ਰੋਕਣ ਦਾ ਕੋਈ ਪ੍ਰੋਟੈਸਟ ਇਦਾਂ ਦਾ ਕੋਈ ਹੈਗਾ, ਉਹ ਟਰਨ ਡਾਊਨ ਕੀਤਾ ਗਿਆ, ਕਿਉਂਕਿ ਅਸੀਂ ਕੋਈ ਵੀ ਐਸੀ ਐਕਟੀਵਿਟੀ ਜਿਹੜੀ ਕਿ ਲਾਅ ਦੇ ਅਗੇਂਸਟ ਹੈਗੀ ਆ ਉਹਨੂੰ ਪ੍ਰਮੋਟ ਨਹੀਂ ਕਰਦੇ, ਔਰ ਨਾ ਹੀ ਸਾਰੇ ਜਣੇ ਅਸੀਂ ਕਰਾਂਗੇ। ਇੱਕ ਪ੍ਰੋਪਰ ਢੰਗ ਦੇ ਨਾਲ ਇੱਕ ਜਿਹੜਾ ਖਾਕਾ ਤਿਆਰ ਕੀਤਾ ਜਾ ਰਿਹਾ, ਜਿਹੜੀ ਮਈ 4 ਤਰੀਕ ਹੈਗੀ ਆ, ਉਹਦੇ ਵਿੱਚ ਅਸੀਂ ਨਿਊਜ਼ ਬੁਲੇਟ ਜਿਹੜੀਆਂ ਆ ਕਿ ਬਾਹਰ ਜਿਹੜੀ ਮੇਨ ਸਟ੍ਰੀਮ ਦੇ ਵਿੱਚ ਨਿਊਜ਼ ਜਿਹੜੀ ਆ ਪੂਰੇ ਜ਼ੋਰ ਸ਼ੋਰ ਦੇ ਨਾਲ ਜਿਹੜੀ ਨਿਊਜ਼ ਆ ਉਹਨੂੰ ਅਸੀਂ ਲੈ ਕੇ ਜਾਣ ਦੀ ਸਾਡੀ ਤਿਆਰੀ ਹੈਗੀ ਆ, ਕੋਸ਼ਿਸ਼ ਹੈਗੀ ਆ, ਨਿਊਜ਼ ਬੁਲੇਟ ਜਿਹੜੀ ਕਰਨੀ ਹੈ। ਸੋ ਉਹਦੇ ਲਈ ਅਸੀਂ ਤਿਆਰੀ ਕਰ ਰਹੇ ਹੈਗੇ ਆ। ਉਹਦੇ ਲਈ ਤੁਹਾਨੂੰ ਜਿਹੜੀਆਂ ਵੀ ਇਨਫੋਰਮੇਸ਼ਨ ਚਾਹੀਦੀਆਂ ਹੈਗੀਆਂ ਉਹ ਕਰੰਟ ਆਉਣ ਵਾਲੇ ਜਿਹੜੇ 1-2 ਦਿਨਾਂ ਦੇ ਵਿੱਚ, 2-4 ਦਿਨਾਂ ਦੇ ਵਿੱਚ ਤੁਹਾਨੂੰ ਸਾਂਝੀਆਂ ਕਰਾਂਗੇ ਉਹਦੀਆਂ, ਤਾਂ ਕਿ ਜਿਹੜੀ ਇੱਕ ਪ੍ਰੋਪਰ ਢੰਗ ਦੇ ਨਾਲ ਚੀਜ਼ ਕੀਤੀ ਜਾਵੇ। ਦੇਖੋ ਰਾਤੀ ਵੀ ਜਿਹੜੀ ਅਗੇਨ ਸਾਰਿਆਂ ਦਾ ਇਹ ਸਵਾਲ ਹੈਗਾ ਕਿ ਇਹਨੂੰ ਫਟਾਫਟ ਠਾ ਆਪਾਂ, ਮੈਨੂੰ ਕੋਈ ਗਰੁੱਪ ਦੇ ਵਿੱਚ ਕੱਲ ਮੈਸੇਜ ਕਰ ਰਿਹਾ ਸੀਗਾ ਕਿ ਆਪਾਂ 99 ਨੂੰ ਰੋਕ ਦਈਏ, ਸਾਡੀਆਂ ਕਾਰਾਂ ਦੀਆਂ ਪੇਮੈਂਟਾਂ ਮੁੜ ਜਾਣੀਆਂ, ਸਾਡੇ ਘਰ ਮੁੜ ਜਾਣੇ, ਆਹ ਹੋ ਜਾਣਾ, ਉਹ ਜਾਣਾ। ਮੈਂ ਕਿਹਾ 99 ਰੋਕਣ ਦੇ ਨਾਲ ਟਿਕਟਾਂ ਵੀ ਮਿਲਣੀਆਂ, ਉਹ ਵੀ ਪੇ ਕਰਨੀਆਂ ਪੈਣੀਆਂ, ਉਹ ਵੀ ਆਪਣੇ ਉੱਤੇ ਜੁੜ ਜਾਣੀਆਂ ਹੋਰ। ਸੋ ਉਹ ਕੋਸ਼ਿਸ਼ ਉਹ ਚੀਜ਼ ਨਾ ਕਰੋ ਕਿ ਆਪਾਂ ਇੱਕਦਮ ਭੱਜ ਕੇ ਕੋਈ ਗਲਤ ਕਦਮ ਚੁੱਕੀਏ, ਉਹ ਵੀ ਆਪਾਂ ਆਰਗੇਨਾਈਜ਼ ਤਰੀਕੇ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਜੀ ਬਿਲਕੁਲ ਅਸੀਂ ਇਹਦੇ ਉੱਤੇ ਸਾਰੀ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਜਿਹੜਾ ਚੱਲ ਰਿਹਾ ਹੈਗਾ, ਸਾਰੀ ਗੱਲਬਾਤ ਹੋ ਰਹੀ ਹੈਗੀ ਆ। ਬਾਕੀ ਸੰਦੀਪ ਬਾਜਵਾ ਹੁਣੀ ਕਹਿ ਰਹੇ ਜਿਹੜਾ ਕਿ ਲੋਨ ਪੇਮੈਂਟਸ ਜਿਹੜੀਆਂ ਐਬਸੋਲੂਟਲੀ ਰਾਈਟ ਆ, ਜਿੰਨੀਆਂ ਲੋਨ ਪੇਮੈਂਟਸ ਹੈਗੀਆਂ ਇਸ ਵੇਲੇ ਤੁਹਾਡੀਆਂ ਡਿਫਰ ਹੋ ਰਹੀਆਂ, ਉਹ ਐਕਚੁਅਲੀ ਵਿਦ ਇੰਟਰਸਟ ਤੁਹਾਨੂੰ ਐਟ ਦਾ ਐਂਡ ਆਫ ਦਾ ਲੋਨ ਦੇਣੀਆਂ ਪੈਣੀਆਂ। ਕੋਈ ਵੀ ਪੇਮੈਂਟ ਜਿਹੜੀ ਹੈ ਜੇ 3 ਮਹੀਨੇ ਲਈ ਉਹਨਾਂ ਨੇ ਅੱਗੇ ਕੀਤੀ ਹੈ, ਉਹ ਅੱਗੇ ਕੀਤੀ ਹੈ, ਮਾਫ ਨਹੀਂ ਹੋਈ। ਜੀ ਜੀ ਸੋ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਜੀ। ਬਿਲਕੁਲ, ਤੇ ਆਪਾਂ ਜਿਹੜੇ ਕੁਝ ਕਾਲਰਸ ਆ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ। ਕਾਲ ਕਰਨ ਦੇ ਲਈ ਨੰਬਰ ਹੈ 408-272-5200। ਜਗਰੂਪ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ। ਤੇ ਮੇਰਾ ਕੁਐਸਚਨ ਹੈ ਰਮਨ ਭਾਜੀ ਤੁਹਾਨੂੰ ਵੀ, ਮੈਂ ਜਗਰੂਪ ਸਿੰਘ ਬੋਲ ਰਿਹਾ ਜੀ। ਤੇ ਜਿੱਦਾਂ ਹੁਣ ਮੇਰੇ ਮੈਂ ਵੀ ਆਪਣੇ ਮੇਰੇ ਕੋਲ 4 ਮੇਰੇ ਅਕਾਊਂਟ ਸੀਗੇ, 4 ਲੋਨ ਸੀਗੇ ਮਰਫੀ ਬੈਂਕ ਨਾਲ, ਤੇ ਉਹਨਾਂ ਨੇ ਮੇਰੀਆਂ ਪੇਮੈਂਟ ਐਵਰੀ ਮੰਥ ਉਹ ਕਹਿੰਦੇ ਤੂੰ ਸਾਨੂੰ ਮਤਲਬ ਕੰਪਨੀ ਤੋਂ ਲਿਖਵਾ ਕੇ ਭੇਜੀ, ਤੂੰ ਲੋਡ ਲੈਣਾ ਜਾਂ ਤੂੰ ਆਪਣੀਆਂ ਕੁਝ ਸਟੇਟਮੈਂਟਾਂ ਭੇਜ ਤੇ ਇੰਟਰਸਟ ਤੈਨੂੰ ਪੇ ਕਰਨਾ ਪੈਣਾ, ਬਟ ਤੇਰੀ ਅਸੀਂ ਜਿਹੜਾ ਬਾਕੀ ਇੰਟਰਸਟ ਇਕੱਲਾ ਉਹਨਾਂ ਨੇ ਮੇਰੇ ਤੋਂ ਚਾਰਜ ਕੀਤਾ, ਬਾਕੀ ਕਹਿੰਦੇ ਅੱਗੇ ਤੂੰ ਪਾ ਦਾਂਗੇ। ਬਟ ਜਿਹੜੀ ਮੇਰੀ ਇੰਸ਼ੋਰੈਂਸ ਕੰਪਨੀ ਆ ਨਾਲ ਹੈਗੀ ਆ, ਤੇ ਉਹਨਾਂ ਨੇ ਮੈਨੂੰ ਇਹ ਕਹਿ ਦਿੱਤਾ ਕਿ ਨਹੀਂ ਤੈਨੂੰ ਪੇ ਹੀ ਕਰਨਾ ਪੈਣਾ ਵਾ, ਹਨਾ। ਉਹਨਾਂ ਨੇ ਮੈਨੂੰ ਕੁਝ ਦਿਨ ਐਕਸਟੈਂਡ ਕਰਤੀ ਸੀਗੀ ਮੇਰੀ ਪੇਮੈਂਟ ਕਿ ਤੂੰ ਇੰਨੇ ਕੁ ਦਿਨ ਹੋਰ ਲੈ ਲਾ, ਬਟ ਤੈਨੂੰ ਪੇ ਕਰਨੀ ਪਿਆ ਕਰਨੀ ਆ ਮੰਥਲੀ। ਸੋ ਇਹਦਾ ਕੀ ਹੈਗਾ ਵੀ ਇਹ ਆਪਾਂ ਨੂੰ ਸਾਰੀਆਂ ਕਰਨੀਆਂ ਹੀ ਪੈਣੀਆਂ ਨੇ ਜਾਂ ਕਿੱਦਾਂ ਜੀ? ਨਹੀਂ ਭਾਜੀ, ਜਗਰੂਪ ਭਾਜੀ, ਮੈਂ ਇਹਦੇ ਵਿੱਚ ਨਾ ਜਿਹੜੀ ਹੁਣ ਮੈਂ ਅਜੇ ਆ ਪ੍ਰੋਗਰਾਮ ਤੋਂ ਪਹਿਲਾਂ ਵੀ ਅਜੇ ਹੁਣੇ ਮੈਂ ਗੱਲ ਕਰਦਾ ਸੀਗਾ ਇੰਸ਼ੋਰੈਂਸ ਕੰਪਨੀ ਦੇ ਨਾਲ ਹੀ ਸੀਗਾ। ਜਿਹੜੀ ਇੰਸ਼ੋਰੈਂਸ ਕੰਪਨੀ ਇਸ ਵੇਲੇ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਨੂੰ ਵੀ ਸਪੋਰਟ ਪ੍ਰੋਵਾਈਡ ਕਰ ਰਹੀ ਹੈ, ਉਹਨਾਂ ਦੇ ਨਾਲ ਮੇਰੀ ਗੱਲ ਹੋਈ ਸੀਗੀ, ਕੱਲ ਵੀ ਮੇਰੀ ਗੱਲ ਹੋਈ ਸੀ ਉਹਨਾਂ ਨਾਲ। ਸੋ ਐਕਚੁਅਲ ਦੇ ਵਿੱਚ ਉਹਨਾਂ ਨੇ ਇਹ ਇੱਕ ਤੁਹਾਡੀ ਦੇਖੋ ਹਰ ਇੱਕ ਇੰਸ਼ੋਰੈਂਸ ਕੰਪਨੀ ਟਰਾਈ ਕਰ ਰਹੀ ਹੈ ਇਸ ਵੇਲੇ ਵੀ ਅਸੀਂ ਮਤਲਬ ਕਿਸੇ ਨਾ ਕਿਸੇ ਢੰਗ ਨਾਲ ਅਸੀਂ ਸਟਿਕ ਕਰੀਏ ਉਸ ਚੀਜ਼ ਦੇ ਉੱਤੇ। ਦੇਖੋ ਇਹ ਤੁਹਾਡੇ ਕੋਲ ਰਾਈਟ ਹੈਗਾ, ਤੁਹਾਡੇ ਕੋਲ ਇਹ ਤਰੀਕਾ ਹੈਗਾ
ਕਿ ਦੇਖੋ ਅੱਗੇ ਇਹ ਗੱਲ ਕਰਦੇ ਸੀ ਜੇ ਇੰਸ਼ੋਰੈਂਸ ਕੈਂਸਲ ਕਰਾਉਣੀ ਆ ਤਾਂ ਸਾਡੀ ਜਿਹੜੀ MC ਆ ਸਾਡੀ ਅਥਾਰਟੀ ਉਹ ਕੈਂਸਲ ਹੁੰਦੀ ਹੈ, ਡੈਫੀਨੇਟਲੀ ਉਹ ਟਰੂ ਆ। ਪਰ ਜੇ ਤੁਸੀਂ ਆਪਣਾ ਨਾਨ ਆਪਰੇਟਿੰਗ ਟਰੱਕ ਕਰ ਦਿੰਦੇ ਆ ਕਿ ਇੱਕ ਟਰੱਕ ਸਾਡਾ ਜਿਹੜਾ ਨਾਨ ਆਪਰੇਟਿੰਗ ਹੈ ਜਾਂ 2 ਟਰੱਕ ਸਾਡੇ ਨਾਨ ਆਪਰੇਟਿੰਗ ਆ, ਸਿਰਫ ਅਸੀਂ ਇੱਕ ਟਰੱਕ ਚਲਾ ਰਹੇ ਹਾਂ ਇਸ ਵੇਲੇ, ਸੋ ਉਹ ਨਾਨ ਆਪਰੇਟਿੰਗ ਟਰੱਕ ਦਾ ਜਿਹੜਾ ਆ ਉਹ ਇੰਸ਼ੋਰੈਂਸ ਕੰਪਨੀ ਨੂੰ ਹੋਲਡ ਕਰਨਾ ਪੈਂਦਾ ਆ। ਸੋ ਇਟਸ ਨੋ ਚੋਇਸ ਜਿਹੜੀ ਉਹ ਹੈਗੀ ਆ, ਉਹਦੇ ਵਿੱਚ ਡੈਫੀਨੇਟਲੀ ਆਪਸ਼ਨਸ ਹੈਗੀਆਂ, ਤੁਹਾਡੇ ਕੋਲ ਵੀ ਹੈਗੀਆਂ, ਉਹਨਾਂ ਦੇ ਕੋਲ ਵੀ ਹੈਗੀਆਂ, ਪਰ ਇਹ ਨਹੀਂ ਕਹਿ ਸਕਦੇ ਕਿ ਜੇ ਮੇਰੇ 4 ਹੀ ਟਰੱਕ ਖੜੇ ਆ ਤਾਂ ਮੈਨੂੰ 4 ਦੇ ਜੀ ਮੈਨੂੰ ਤਾਂ ਦੇਣੇ ਹੀ ਪੈਣੇ, ਦੇਰ ਇਜ਼ ਨੋ ਚੋਇਸ। ਹੁਣ ਨਾਨ ਆਪਰੇਟਿੰਗ ਦੇ ਵਿੱਚ ਤੁਸੀਂ ਉਹਨੂੰ ਲਿਜਾ ਸਕਦੇ। ਹਾਂਜੀ, ਮੇਰੇ 2 ਟਰੱਕ ਦੀ ਮੈਂ ਉਹਨਾਂ ਨੂੰ ਕਿਹਾ ਸੀ ਮੇਰੇ 2 ਟਰੱਕ ਖੜੇ ਆ, ਮੈਂ ਤੁਹਾਨੂੰ ਲੌਗ ਬੁੱਕ ਦੇ ਦੇਣਾ। ਮੇਰੇ ਡਰਾਈਵਰ ਕਹਿੰਦੇ ਅਸੀਂ ਨਹੀਂ ਜਾਣਾ ਤੇ ਤੁਹਾਨੂੰ ਮੈਂ ਲੌਗ ਬੁੱਕ ਭੇਜ ਦਿੰਦਾ, ਦੱਸੋ ਕੀ ਪ੍ਰੂਫ ਚਾਹੀਦਾ ਹਨਾ। ਜੀ ਹਾਂਜੀ, ਦੋ ਟਰੱਕ ਦੀ ਭਾਜੀ ਜੇ ਕਰਦੇ ਆ ਨਾ, 2 ਟਰੱਕ ਦੀ ਪ੍ਰੋਬਲਮ ਹੈ ਕਿ 2 ਟਰੱਕ ਦੇ ਵਿੱਚ ਤੁਸੀਂ ਜੇ ਹੋਲਡ ਕਰਦੇ ਜਾਂ ਕੈਂਸਲ ਕਰਦੇ ਜਾਂ ਕਸ ਕਰਦੇ, ਤੁਹਾਡੀ ਜਿਹੜੀ ਅਥਾਰਟੀ ਆ ਉਹਦੇ ਕੈਂਸਲ ਹੋਣ ਦਾ ਡਰ ਹੈਗਾ। ਜੀ ਜੀ ਸੋ ਬਿਲਕੁਲ ਬਾਕੀ ਜਿਹੜੀ ਤੁਸੀਂ ਜ਼ਰੂਰ ਉਹਨਾਂ ਨਾਲ ਗੱਲ ਕਰ ਰਹੇ ਹੋ ਅਤੇ ਆਪਾਂ ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਅਮਰੀਕ ਜੀ, ਸਤਿ ਸ਼੍ਰੀ ਅਕਾਲ ਜੀ। ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਕਹਿਣਾ ਇਹ ਸੀਗਾ ਕਿ ਇੱਕ ਤਾਂ ਜਿਹੜੀ ਸਪੌਟ ਮਾਰਕੀਟ ਦੇ ਵਿੱਚ ਟਰੱਕ ਪੋਸਟ ਕਰਦੇ ਆ ਉਹ ਇੱਕ ਫੈਕਟਰ ਹੈਗਾ, ਤਾਂ ਇੱਕ ਹੋਰ ਇੰਪੋਰਟੈਂਟ ਫੈਕਟਰ ਹੈਗਾ ਕਿ ਜਿਹੜੇ ਆਪਣੇ ਲੋਕ ਡਿਸਪੈਚ ਆਪ ਨਹੀਂ ਰਨ ਕਰਦੇ, ਉਹਨਾਂ ਦੀ ਡਿਸਪੈਚ ਹੀ ਬ੍ਰੋਕਰ ਰਨ ਕਰ ਰਹੇ ਆ। ਉਹਨਾਂ ਨੇ ਖਾਲੀ ਬ੍ਰੋਕਰਾਂ ਨਾਲ ਇੱਦਾਂ ਕੀਤਾ ਕਿ ਅੱਜ ਮੇਰੇ ਕੋਲ 3 ਟਰੱਕ ਕੈਲੀਫੋਰਨੀਆ, ਅੱਜ ਮੇਰੇ ਕੋਲ 5 ਟਰੱਕ ਕੈਲੀਫੋਰਨੀਆ ਹੈਗੇ ਆ। ਉਹ ਡਿਪੈਂਡੈਂਟ ਹੈਗੇ ਬ੍ਰੋਕਰ ਦੇ ਉੱਤੇ, ਤੇ ਉਹਦਾ ਫਾਇਦਾ ਓਵਰ ਟਾਈਮ ਬ੍ਰੋਕਰ ਲੈਂਦੇ ਆ, ਤੇ ਇਹ ਬਿਲਕੁਲ ਗਲਤ ਤਰੀਕਾ ਆਪਰੇਟ ਕਰਨ ਦਾ ਉਹਨਾਂ ਦਾ। ਬਿਲਕੁਲ ਜੀ ਜੀ, ਬਿਲਕੁਲ 100% ਸਹੀ ਹੈ ਜੀ। ਜਦੋਂ ਤੁਸੀਂ ਆਪਣੇ ਹੱਥ ਵੱਢ ਕੇ ਅਗਲੇ ਦੇ ਹੱਥ ਦੇ ਰਹੋਗੇ ਫਿਰ ਉਹ ਡਰਾਈਵ ਤਾਂ ਉਹਨੇ ਹੀ ਕਰਨਾ ਤੁਹਾਨੂੰ। ਹਾਂਜੀ, ਤੇ ਇੱਕ ਜਿਹੜਾ ਇੰਸ਼ੋਰੈਂਸ ਵਾਲਾ, ਜਿੱਦਾਂ ਮੈਂ ਵੀ ਆਪਣੀ ਇੰਸ਼ੋਰੈਂਸ ਕੰਪਨੀ ਦੇ ਨਾਲ ਗੱਲ ਕੀਤੀ ਸੀਗੀ, ਤੇ ਮੇਰੇ ਕੋਲ 5 ਟਰੱਕ ਹੈਗੇ ਆ, ਤੇ ਫੋਰਚੂਨੇਟਲੀ ਮੇਰੇ ਕੋਲ ਕੰਮ ਹੈਗਾ, ਮੇਰੇ 5 ਟਰੱਕ ਇਸ ਲਈ ਮੂਵ ਕਰ ਰਹੇ ਆ, ਤੇ ਕੰਮ ਘਟਿਆ ਨੋ ਡਾਊਟ ਉਹਦੇ ਵਿੱਚ। ਜਿੱਥੇ ਪਹਿਲਾਂ 6 ਦਿਨ ਰੋਡ ਤੇ ਹੁੰਦੇ ਸੀ, ਹੁਣ 3 ਜਾਂ 4 ਦਿਨ ਐਵਰੇਜ ਰੋਡ ਦੇ ਉੱਤੇ ਹੈਗੇ ਆ। ਤੇ ਉਹਨਾਂ ਨੇ ਕਿਹਾ ਜੇ ਇਨ ਕੇਸ ਤੂੰ ਟਰੱਕ ਖੜੇ ਕਰਨੇ ਹੋਊਗੇ ਤੂੰ ਇੱਕ ਟਰੱਕ ਦੇ ਨਾਲ ਆਪਣੀ ਲਾਇਬਿਲਿਟੀ ਚਾਲੂ ਰੱਖੀ ਤੇ ਆਪਣੀ ਫਿਜ਼ੀਕਲ ਚਾਲੂ ਰੱਖੀ, ਬਾਕੀ ਕਹਿੰਦੇ ਕਾਰਗੋ ਤੇ ਲਾਇਬਿਲਿਟੀ ਸਾਰੇ ਟਰੱਕਾਂ ਦੀ ਅਸੀਂ ਹੋਲਡ ਕਰ ਦਾਂਗੇ, ਨਹੀਂ ਪੇ ਕਰਨੀ ਪਊ। ਜੀ ਥੈਂਕ ਯੂ ਜੀ। ਕੰਪਨੀ ਤੇ ਡਿਪੈਂਡ ਕਰਦਾ ਜੀ, ਸਾਰਾ ਕੰਪਨੀ ਡਿਪੈਂਡ ਕਰਦਾ। ਤੇ ਗੋਲਡੀ ਸਿੰਘ ਹੁਣੀ ਦੱਸ ਰਿਹਾ ਕਿ ਤੁਹਾਨੂੰ DMV ਜਾ ਕੇ ਜਿਹੜਾ ਨਾਨ ਆਪਰੇਟਿੰਗ ਪਰਮਿਟ ਆ ਉਹ ਲੈਣ ਦੀ ਲੋੜ ਹੈਗੀ ਹੈ। ਸੋ ਇਹਦੇ ਉੱਤੇ ਵੀ ਜੇ ਕੋਈ ਰਿਸਰਚ ਕਰ ਸਕਦਾ ਹੈ ਯਾਰ, ਹੋ ਸਕਦੀ ਆ, ਜਾਂ ਕਿਸੇ ਨੂੰ ਪਤਾ ਹੈ ਤਾਂ ਜ਼ਰੂਰ ਦੱਸਿਓ ਜੀ। ਤੇ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਨੀਰਜ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਪਹਿਲਾਂ ਤਾਂ ਆ ਸੀਗਾ ਭਾਜੀ, ਜਿਹੜਾ ਇੰਸ਼ੋਰੈਂਸ ਬਾਰੇ ਗੱਲ ਹੋ ਰਹੀ ਆ, ਇਹ ਸਹੀ ਗੱਲ ਆ ਭਾਜੀ। ਨਾਨ ਆਪਰੇਟਿੰਗ ਕਰਕੇ ਤੁਸੀਂ DMV ਦੇ ਵਿੱਚ ਉਹਨਾਂ ਨੇ ਸਿਰਫ $50 ਚਾਰਜ ਕਰਨੇ ਤੁਹਾਨੂੰ, ਠੀਕ ਹੈ ਜੀ। ਇੰਸ਼ੋਰੈਂਸ ਵਾਲਿਆਂ ਨੇ, ਤੇ ਤੁਹਾਡੀ ਲਾਇਬਿਲਿਟੀ ਤੇ ਕਾਰਗੋ ਉਹਨਾਂ ਨੇ ਕਰ ਦੇਣੀ ਹੈ, ਉਸ ਬਾਈ ਟਰਮ ਕੈਂਸਲ ਕਰ ਦੇਣੀ ਹੈ, ਪਰ ਜਦੋਂ ਤੁਸੀਂ ਦੁਬਾਰਾ ਚਾਹੋਗੇ ਉਹ ਆ ਜਾਣੀ ਹੈ। ਤੇ ਇਹ ਆਨਲਾਈਨ ਵੀ ਨਾਨ ਆਪਰੇਟਿੰਗ ਕਰ ਸਕਦੇ ਆ ਅੱਜ ਦੇ ਹਾਲਾਤਾਂ 'ਚ ਕਿ ਜਾਣਾ ਪੈਂਦਾ? ਨਹੀਂ ਭਾਜੀ, ਉਹ ਜਾ ਕੇ ਉਹਨਾਂ ਨੂੰ ਪਲੇਟ ਜਮ੍ਹਾਂ ਕਰਾਉਣੀ ਪੈਂਦੀ ਹੈ। ਠੀਕ ਹੈ ਜੀ ਜੀ। ਤੇ ਦੂਜੇ ਭਾਜੀ ਰਮਨ ਭਾਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਇਹ ਸੀਗਾ ਕੁਐਸਚਨ, ਹਾਂਜੀ ਮੇਰਾ ਇਹ ਸੀਗਾ ਭਾਜੀ ਇੱਕ ਕਿਰਾਏ, ਕਿ ਜਿੱਦਾਂ ਵੱਡੀਆਂ ਫਲੀਟਸ ਨੇ ਜਿਹੜੀਆਂ ਭਾਜੀ 500 ਟਰੱਕ, 200 ਟਰੱਕ, 100 ਟਰੱਕ, ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਅੱਗੇ ਆ ਕੇ ਆਪਣੀ ਘੱਟੋ ਘੱਟ 30% ਫਲੀਟ ਜਿਹੜੀ ਆ ਵੈਸੇ ਹੀ ਖੜੀ ਕਰ ਦੇਣੀ ਚਾਹੀਦੀ ਆ। ਉਹਦੇ ਨਾਲ ਲੋਡ ਦੀ ਅਵੇਲੇਬਿਲਿਟੀ ਵੱਧ ਜਾਏਗੀ, ਤੇ ਪਲੱਸ ਸਾਰਿਆਂ ਨੂੰ ਚਲੋ ਚੱਲੂਗਾ। ਤੇ ਬਾਕੀ ਜਿਹੜੇ ਯੈਸ ਨੋ ਵਾਲੇ ਡਿਸਪੈਚਰ ਨੇ ਜਿਹੜੇ ਇੱਕ ਇੱਕ ਟਰੱਕ ਲੈ ਕੇ ਘੁੰਮਦੇ ਪਏ ਆ, ਉਹ ਬਸ ਉਹ ਬ੍ਰੋਕਰ ਨੂੰ ਇਹੀ ਕਹਿੰਦੇ ਆ ਯੈਸ ਆਈ ਜੀ, ਤੇ ਉਹ ਕਹਿ ਦਿੰਦੇ ਆ ਕਿ ਯੈਸ ਭੇਜ ਦੇ ਮੈਨੂੰ ਜੋ ਵੀ ਰੇਟ ਹੈਗਾ ਆ ਉਹਨਾਂ ਨੂੰ, ਕਿਉਂਕਿ ਇੰਗਲਿਸ਼ ਦੀ ਪ੍ਰੋਬਲਮ ਵੀ ਬਹੁਤ ਜ਼ਿਆਦਾ ਆ, ਤੇ ਉਹਨਾਂ ਨੂੰ ਥੋੜਾ ਜਿਹਾ ਮਤਲਬ ਕਰਨਾ ਚਾਹੀਦਾ ਆ। ਤੇ ਬਾਕੀ ਆਪਾਂ ਨੂੰ ਪੰਜਾਬੀ ਕਮਿਊਨਿਟੀ ਘੱਟੋ ਘੱਟ ਫਰੀਜ਼ਨੋ, ਬੇਕਰਸਫੀਲਡ ਤੇ ਯੂਬਾ ਸਿਟੀ ਰਲ ਕੇ ਆਪਣਾ ਥੋੜੇ ਦਿਨ ਟਰੱਕ ਖੜੇ 7 ਦਿਨ 5 ਦਿਨ ਕਰ ਲਈਏ, ਤੇ ਮੇਰਾ ਖਿਆਲ ਇਹ ਮਾਰਕੀਟ ਹਿਲ ਜਾਊਗੀ। ਥੈਂਕ ਯੂ ਵੀਰ ਜੀ, ਥੈਂਕ ਯੂ ਕਾਲ ਦੇ। ਹਾਂਜੀ ਜੀ ਓਕੇ ਜੀ। ਤੇ ਇਹਦੇ ਵਿੱਚ ਰਾਜਨ ਜਿਹੜੀ ਗੱਲ ਹੈ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਜਿਹਦੇ ਕੋਲ 100 ਟਰੱਕ ਹੈਗਾ, 70 ਟਰੱਕ ਹੈਗੇ ਆ, 50 ਟਰੱਕ ਹੈਗੇ ਆ, ਔਰ ਜੇ ਉਸ ਕੰਪਨੀ ਦੇ ਕੋਲ ਉਹਦਾ ਆਪਣਾ ਕੰਮ ਹੈਗਾ, ਉਹਦੇ 100 ਟਰੱਕ ਜਿਹੜੇ ਇਸ ਵੇਲੇ ਮੂਵ ਹੋ ਰਹੇ ਆ, ਆਪਾਂ ਉਹਨੂੰ ਕਿਸ ਢੰਗ ਨਾਲ ਕਹਿ ਦਿਆਂਗੇ ਕਿ ਤੁਸੀਂ ਆਪਣੇ 70 ਟਰੱਕ ਖੜੇ ਕਰ ਲਓ। ਸੋ ਇਹ ਜਿਹੜੀ ਚੀਜ਼ ਆ, ਇਹ ਚੀਜ਼ ਇਸ ਤਰ੍ਹਾਂ ਨਹੀਂ ਕੰਮ ਕਰਦੀ ਹੈਗੀ। ਇਹਦੇ ਵਿੱਚ ਸਾਰਿਆਂ ਨੂੰ ਜ਼ਰੂਰੀ ਹੈਗਾ ਕਿ ਜਿਹੜੀਆਂ ਕੰਪਨੀਆਂ ਇਸ ਵੇਲੇ ਜੇ ਕਿਸੇ ਕੋਲ
ਡੈਫੀਨੇਟਲੀ ਜੇ ਕਿਸੇ ਕੋਲ 100 ਟਰੱਕ ਹੈਗਾ ਔਰ ਉਹਦੇ 30 ਟਰੱਕ ਖੜੇ ਆ, ਉਹਦੇ 70 ਰਨ ਕਰ ਰਹੇ ਆ, ਉਹ ਮੈਨੇਜ ਕਰ ਰਿਹਾ ਉਸ ਢੰਗ ਦੇ ਨਾਲ। ਪਰ ਜੇ ਆਪਾਂ ਕਿਸੇ ਨੂੰ ਇਹ ਜਾ ਕੇ ਕਵਾਂਗੇ ਵੀ ਤੂੰ ਆਪਣੇ ਲਿਟਰਲੀ ਆਪਣੇ ਇੰਨੇ ਟਰੱਕ ਖੜੇ ਕਰੋ, ਤੇ ਆਪਾਂ ਡੈਫੀਨੇਟਲੀ ਮੈਂ ਉਹਦੇ ਵਿੱਚ ਨਹੀਂ ਹੋ ਸਕਦਾ। ਇਹ ਚੀਜ਼ ਜਿਹੜੀ ਹੈ ਇਹ ਹਾਰਡ ਹੈਗੀ ਆ, it's not possible। ਇਹ ਉਹਦਾ ਪਰਸਨਲ ਫੈਸਲਾ ਹੋਵੇ ਤਾਂ ਹੋਵੇ, ਪਰ ਕੈਪੀਟਲਿਸਟ ਮੁਲਕ ਦੇ ਵਿੱਚ, ਕੈਪੀਟਲਿਸਟ ਇਕਨੋਮੀ 'ਚ ਤੁਸੀਂ ਆਪਾਂ ਕਿੱਦਾਂ ਕਿਸੇ ਨੂੰ ਕਹਿ ਸਕਦੇ ਵੀ ਭਈ ਆਪਣਾ ਕੰਮ ਬੰਦ ਕਰ ਕਹਿ ਨਹੀਂ ਸਕਦੇ। ਹਾਂ, ਇੰਨੀ ਗੱਲ ਜ਼ਰੂਰ ਹੈ ਕਿ ਜਿਹੜੀ ਇਹ ਗੱਲ ਇਸ ਵੇਲੇ ਕੀਤੀ ਜਾ ਰਹੀ ਆ ਕਿ ਜਿਹੜੇ ਔਰ ਇਹ ਗੱਲ ਡੈਫੀਨੇਟਲੀ ਕੱਲ ਸਾਡੀ ਕਾਨਫਰੰਸ ਕਾਲ ਦੇ ਵਿੱਚ ਵੀ ਇਹ ਮੁੱਦਾ ਉੱਠਿਆ ਸੀਗਾ ਕਿ ਜਿਹੜੇ ਨਵੀਂ ਡਰਾਈਵਰ ਜਾਂ ਨਵੇਂ ਓਨਰ ਆਪਰੇਟਰ ਆ ਰਹੇ ਆ ਮਾਰਕੀਟ ਦੇ ਵਿੱਚ, ਉਹਨਾਂ ਦੇ ਕੋਲ ਥੋੜੀ ਜਿਹੀ ਨੌਲੇਜ ਦੀ ਕਮੀ ਆ, ਉਹਨਾਂ ਨੂੰ ਥੋੜੀ ਜਿਹੀ ਉਹਨਾਂ ਨੂੰ ਇਹ ਚੀਜ਼ ਦੀ ਕਮੀ ਹੈਗੀ ਆ। ਜਿਹੜੇ ਕਿ ਡਿਪੈਂਡੈਂਟ ਹੈਗੇ ਆ ਇਸ ਵੇਲੇ ਲੋਡ ਬੋਰਡ ਦੇ ਉੱਤੇ, ਉਹਨਾਂ ਨੂੰ ਡੈਫੀਨੇਟਲੀ ਇਹ ਬਹੁਤ ਸੋਚਣ ਦੀ ਲੋੜ ਹੈਗੀ ਆ। ਦੇ ਨੀਡ ਟੂ ਕਨੈਕਟ ਟੂ ਸਮਬਡੀ। ਉਹ ਕਿਸੇ ਨਾ ਕਿਸੇ ਨਾਲ ਜੁੜਨੇ ਚਾਹੀਦੇ ਆ, ਕਿਸੇ ਨਾ ਕਿਸੇ ਢੰਗ ਦੇ ਨਾਲ ਉਹਨਾਂ ਨੂੰ ਐਜੂਕੇਸ਼ਨ ਮਿਲਣੀ ਚਾਹੀਦੀ ਆ ਕਿ ਲੋਡ ਕਿਵੇਂ ਬੁੱਕ ਕਰਨੇ ਆ, ਲੋਡਾਂ ਦਾ ਕਿਵੇਂ ਨੈਗੋਸ਼ੀਏਸ਼ਨ ਕਰਨੀ ਆ। ਉਹ ਚੀਜ਼ਾਂ ਜਿਹੜੀਆਂ ਆ ਉਹ ਲਰਨਿੰਗ ਜਿਹੜੀ ਆ ਉਹ ਜ਼ਰੂਰੀ ਹੈਗੀ ਆ ਉਹਨਾਂ ਵਾਸਤੇ, ਕਿਉਂਕਿ ਜਿਹੜੀ ਨਵੇਂ ਬੰਦੇ ਆ ਰਹੇ ਆ ਟਰੱਕਿੰਗ ਦੇ ਵਿੱਚ, ਉਹਨਾਂ ਦੇ ਵਿੱਚ ਬਹੁਤ ਇਹ ਚੀਜ਼ ਦੀ ਕਮੀ ਹੈਗੀ ਆ। ਔਰ ਇਹ ਰਾਤੀ ਵੀ ਕਾਨਫਰੰਸ ਕਾਲ ਦੇ ਉੱਤੇ ਇਹ ਚੀਜ਼ ਦੀ ਜਿਹੜੀ ਆ ਇਹ ਮੁੱਦਾ ਚੁੱਕਿਆ ਗਿਆ ਸੀਗਾ। ਔਰ ਜੀ ਥੈਂਕ ਯੂ। ਤੇ ਆਪਾਂ ਇੱਕ ਇੱਥੇ ਛੋਟੀ ਜਿਹੀ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਤੇ ਇੱਦਾਂ ਹੀ ਜੇ ਤੁਸੀਂ ਵੀ ਤੁਹਾਡਾ ਕੋਈ ਸਵਾਲ ਹੈਗਾ ਸਰੋਤਿਓ ਟਰੱਕਿੰਗ ਦੇ ਬਾਰੇ, ਕਾਲ ਕਰਨ ਦੇ ਲਈ ਨੰਬਰ 408 272 5200 4082725200 ਤੇ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. Apollo Physicians, 8191 Timberlake Way, Suite 200, Sacramento. Primary Care Clinic, Dr. Paramjit Singh Panesar MD, Family Medicine ਅਤੇ Dr. ਜਸਪ੍ਰੀਤ ਕੌਰ ਟਿਵਾਣਾ MD, Internal Medicine ਦੀ ਅਗਵਾਈ ਦੇ ਹੇਠ Apollo Physicians, ਜਿੱਥੇ ਤੁਹਾਡੇ ਹਰ ਤਰੀਕੇ ਦੇ ਬਿਮਾਰੀਆਂ ਦਾ ਇਲਾਜ ਕਰਦੇ ਹਨ। ਸਰੀਰ ਦੀ ਕਿਸੇ ਵੀ ਤਰੀਕੇ ਦੀਆਂ ਬਿਮਾਰੀਆਂ ਦੇ ਲਈ, ਦਿਲ ਦੀ ਬਿਮਾਰੀ, ਕ੍ਰੋਨਿਕ ਡਿਜ਼ੀਜ਼, ਫਲੂ ਸ਼ਾਟ, ਪੀਡੀਆਟ੍ਰਿਕਸ, ਪ੍ਰਾਇਮਰੀ ਕੇਅਰ, ਸੇਮ ਡੇ ਕੇਅਰ ਦੀਆਂ ਸੇਵਾਵਾਂ ਦਿੰਦੇ ਹਨ। ਔਰਤਾਂ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਹਨ। ਇਹਨਾਂ ਦੇ ਲੋਕੇਸ਼ਨ ਤੇ ਹੀ ਲੈਬ ਵੀ ਹੈ। ਇਹ ਇਮੀਗ੍ਰੇਸ਼ਨ ਦਾ ਮੈਡੀਕਲ ਵੀ ਕਰਦੇ ਹਨ। ਬਹੁਤੀਆਂ ਇੰਸ਼ੋਰੈਂਸਸ ਅਸੈਪਟ ਕਰਦੇ ਹਨ ਅਤੇ ਇੰਸ਼ੋਰੈਂਸ ਨਾ ਹੋਣ ਦੇ ਉੱਤੇ ਬਹੁਤ ਹੀ ਵਾਜਿਬ ਕੀਮਤਾਂ ਦੇ ਉੱਤੇ ਇਹ ਆਪਣੀਆਂ ਸਰਵਿਸਿਜ਼ ਦਿੰਦੇ ਹਨ। ਇਹਨਾਂ ਦੀ ਦੂਜੀ ਲੋਕੇਸ਼ਨ ਰੋਜ਼ਵਿਲ ਵਿੱਚ ਹੈ। ਹੋਰ ਜਾਣਕਾਰੀ ਲਈ ਕਾਲ 9162365800 916 236 5800। ਅਪੋਲੋ ਫਿਜ਼ੀਸ਼ੀਅਨਜ਼, ਸੈਕਰਾਮੈਂਟੋ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ, 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, 7452 ਫੁੱਟਹਿਲਸ ਬੁਲੇਵਾਰਡ, ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲਡ ਸਟਰੀਟ, ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580।
ਭਾਗਵਾਨੇ ਅੱਜ ਮੈਂ ਬਹੁਤ ਖੁਸ਼ ਹਾਂ। ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੇ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਤੇ ਰਮਨ ਜੀ ਹਰਜੋਤ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਤੇ ਪ੍ਰੋਗਰਾਮ ਅੱਗੇ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਇਸ ਟਰੱਕਿੰਗ ਦੇ ਪ੍ਰੋਗਰਾਮ ਦੇ ਵਿਸ਼ੇਸ਼ ਸਪਾਂਸਰਸ ਉਹਨਾਂ ਦਾ ਧੰਨਵਾਦ ਅਸੀਂ ਕਰਦੇ ਜਾਈਏ। ਯੂਟਿਲਿਟੀ ਟ੍ਰੇਲਰਸ ਸੇਲਸ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਡਰਾਈਵ ਵੈਨ, ਰੀਫਰਸ, ਥਰਮੋਕਿੰਗ ਕੈਰੀਅਰ ਦੇ ਜਿਹੜੇ ਉਹ ਤੁਸੀਂ ਲੈ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਇਹ ਡਿਲੀਵਰੀਜ਼ ਦਿੰਦੇ ਨੇ। ਆਪਣੇ 3 ਪੰਜਾਬੀ ਇੱਥੇ ਭਰਾ ਸੇਲਸ ਪਰਸਨ ਨੇ, ਸੁਖੀ ਦੋਸਾਂਝ, ਮੈਨੀ ਸਾਧਰਾ, ਦੀਪ ਸੰਘਾ। ਕਿਸੇ ਨੇ ਵੀ ਜਿਹੜਾ ਆ ਇਹ ਡਰਾਈਵ ਐਂਡ ਰੀਫਰ ਟ੍ਰੇਲਰਸ ਜਿਹੜੇ ਉਹ ਖਰੀਦਣੇ ਹੋਣ, ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ 1888 381 5911 18888 381 5911 ਦੇ ਉੱਤੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਯੂਟਿਲਿਟੀ ਟ੍ਰੇਲਰਸ ਸੇਲਸ ਵਾਲਿਆਂ ਦਾ। ਅਤੇ ਆਪਣੇ ਜਿਹੜੇ ਅਗਲੇ ਕਾਲਰਸ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸੋ ਆਪਣੇ ਨਾਲ ਅਗਲੇ ਜਿਹੜੇ ਕਾਲਰ ਆ ਉਹ ਜੁੜੇ ਨੇ। ਬੂਟਾ ਰਾਮ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅਸੀਂ ਇੰਡੀਆ ਤੋਂ ਬੋਲਦੇ ਹਾਂ ਜੀ। ਅਸੀਂ ਜਨਵਰੀ ਮਹੀਨੇ ਵਿੱਚ ਇੰਡੀਆ ਆਏ ਸੀਗੇ ਜੀ। ਜੀ ਹੈਲੋ। ਹਾਂਜੀ ਹਾਂਜੀ, ਸੁਣ ਰਹੇ ਹਾਂ ਜੀ। ਹਾਂਜੀ ਜਨਵਰੀ ਮਹੀਨੇ ਵਿੱਚ ਇੰਡੀਆ ਆਏ ਸੀ ਤਾਂ ਅਸੀਂ ਆਪਣੇ ਜਿੱਦਾਂ ਚਾਰਟਰਡ ਜਹਾਜ਼ ਜਿਹੜੇ ਆਉਂਦੇ ਆ ਉਹਦੇ ਲਈ ਰਜਿਸਟ੍ਰੇਸ਼ਨ ਅਪਲਾਈ ਕੀਤਾ ਸੀਗਾ ਜੀ। ਜੀ ਹਾਂਜੀ, ਡੈਡੀ ਦਾ ਅਸੀਂ ਦੋਨੇ ਜਣੇ ਆਏ ਸੀਗੇ, ਡੈਡੀ ਤੇ ਮੈਂ ਦੋਨੇ ਜਣੇ ਆਏ ਸੀਗੇ। ਤੇ ਤੁਹਾਨੂੰ ਉਹਨਾਂ ਦੀ ਈਮੇਲ ਆ ਗਈ ਹੋਣੀ ਹੈ ਜੀ? ਹਾਂਜੀ, ਉਹਨਾਂ ਦੀ ਈਮੇਲ ਤਾਂ ਸਾਨੂੰ ਆ ਗਈ ਹੈ ਜੀ। ਉਹਨਾਂ ਦੀ ਈਮੇਲ ਦੇ ਵਿੱਚ ਸਿਰਫ ਮੇਰੇ ਡੈਡੀ ਦਾ ਨਾਮ ਆਇਆ ਜੀ। ਬਾਰੇ ਕੋਈ ਹੈ ਕੋਈ ਜਾਣਕਾਰੀ ਕਿ ਸਾਡੇ ਦੋਨਾਂ ਦੀ ਡੈਡੀ ਇਕੱਲੇ ਉਹ ਇਕੱਲੇ ਸਿਟੀਜ਼ਨ ਨੇ ਤੇ ਬਾਕੀ ਦੂਜੇ ਜਣੇ ਗ੍ਰੀਨ ਕਾਰਡ ਹੋਲਡਰ ਆ? ਹਾਂਜੀ, ਮੇਰੇ ਗ੍ਰੀਨ ਕਾਰਡ ਹੈ। ਹਾਂਜੀ, ਫਿਰ ਰਾਈਟ ਨਾਓ ਇਦਾਂ ਹੈ ਨਾ ਵੀ ਤੁਸੀਂ ਹੁਣ ਤੇ ਹੈਗੇ ਆ ਜੇ ਇੰਡੀਆ ਦੇ ਨਾਗਰਿਕ। ਸੋ ਅਮਰੀਕਾ ਦੇ ਨਾਗਰਿਕਾਂ ਨੇ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਪਹਿਲ ਦੇਣੀ ਆ। ਸੋ ਉਹਨਾਂ ਨੇ ਰਾਈਟ ਨਾਓ, ਕਿਉਂਕਿ ਸਿਚੁਏਸ਼ਨ ਬੈਡ ਹੈਗੀ, ਇਸ ਲਈ ਉਹਨਾਂ ਨੇ ਪਹਿਲੋਂ ਜਿਹੜੀ ਹੈਲਪ ਆ ਉਹਨਾਂ ਨੇ ਅਮਰੀਕਨ ਸਿਟੀਜ਼ਨਸ ਦੀ ਕਰਨੀ ਆ। ਉੱਦਾਂ ਪਹਿਲੋਂ ਜਿਹੜਾ ਇਹ ਹਰਜੋਤ ਸਿੰਘ ਜੀ ਇਸ ਨੂੰ ਲੈ ਕੇ ਕਾਫੀ ਭੰਬਲ ਭੂਸਾ ਪਹਿਲੋਂ ਵੀ ਪੈਂਦਾ ਰਿਹਾ। ਕਈ ਕਹਿੰਦੇ ਆ ਵੀ ਗਏ, ਕਈ ਕਹਿੰਦੇ ਰਹਿ ਵੀ ਗਏ। ਪਰ ਰਾਈਟ ਨਾਓ ਜਿਹੜੀ ਸਿਚੁਏਸ਼ਨ ਬਣੀ ਆ ਉਹਨਾਂ ਨੇ ਸਿਰਫ ਤੇ ਸਿਰਫ ਇੱਦਾਂ ਲੱਗ ਰਿਹਾ ਵੀ ਸਿਟੀਜ਼ਨਸ ਨੂੰ ਹੀ ਜ਼ਿਆਦਾ ਤਰਜੀਹ ਜਿਹੜੀ ਉਹ ਦੇ ਰਹੇ ਆ। ਸੋ ਤੁਹਾਨੂੰ ਜਿਹੜਾ ਇੰਤਜ਼ਾਰ ਕਰਨਾ ਪਊਗਾ ਐਜ਼ ਏ ਗ੍ਰੀਨ ਕਾਰਡ ਹੋਲਡਰ। ਤੁਹਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਜਹਾਜ਼ ਤੇ ਜਿਹੜਾ ਉਹ ਚੜ੍ਹਾ ਕੇ ਤੇ ਉਹਨਾਂ ਨੂੰ ਇੱਥੇ ਵਾਪਸ ਜਿਹੜਾ ਉਹ ਘਲਾ ਦਿਓ। ਕਈ ਜਿਹੜੀਆਂ ਹੋਰ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਹੁੰਦੀਆਂ, ਤੁਹਾਨੂੰ ਜਿਹੜਾ ਇੰਤਜ਼ਾਰ ਕਰਨਾ ਪਊਗਾ ਜਿੰਨੀ ਦੇਰ ਤੱਕ ਤੁਹਾਨੂੰ ਈਮੇਲ ਨਹੀਂ ਆਉਂਦੀ। ਸੋ ਉਹ ਵੈਸੇ ਟਰੱਕਿੰਗ ਦੇ ਨਾਲ ਤਾਂ ਸੰਬੰਧਿਤ ਨਹੀਂ ਸੀਗਾ, ਪਰ ਆਪਾਂ ਜਿਹੜਾ ਮੁੜ ਵਾਪਸ ਆਉਂਦੇ ਹਾਂ। ਇੱਕ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ, ਸਾਨੂੰ ਹੁਣੇ DMV ਦੇ ਵਿੱਚ ਆਪਣੀ ਜਿਹੜੀ ਇੱਕ ਭੈਣ ਕੰਮ ਕਰਦੀ ਉਸਨੇ ਕਾਲ ਕਰਕੇ ਦੱਸਿਆ ਸੀਗਾ, ਕਹਿੰਦੇ ਵੀ ਰਾਈਟ ਨਾਓ ਜਿਹੜੇ ਨਾਨ ਓਪਰੇਟਿੰਗ ਨੂੰ ਲੈ ਕੇ ਕਹਿੰਦੇ ਮੈਂ ਕਨਫਰਮ ਕਰਕੇ ਦੱਸੂਗੀ ਵੀ ਕੀ ਉੱਥੇ ਆ ਕੇ ਜਿਹੜੇ ਉਹ ਡ੍ਰੌਪ ਆਫ ਕਰ ਸਕਦੇ ਨੇ ਜਾਂ ਨਹੀਂ। ਪਰ ਕਹਿੰਦੇ ਹਾਲ ਦੀ ਘੜੀ ਇਹ ਨਾ ਹੋਵੇ ਵੀ ਆਪਾਂ ਸਾਰੇ ਜਾਣੇ ਜਿਨ੍ਹਾਂ ਦੇ ਟਰੱਕ ਨਹੀਂ ਚੱਲ ਰਹੇ ਤਾਂ ਉਹ DMV ਨੂੰ ਜਿਹੜਾ ਉਹ ਨਾਨ ਓਪਰੇਟਿੰਗ ਦੇ ਲਈ ਜਿਹੜਾ ਤੁਸੀਂ ਚਲੇ ਜਾਓ। ਅੱਜ ਸ਼ਾਮ ਤੱਕ ਉਹ ਸਾਨੂੰ ਜਿਹੜਾ ਕਲੀਅਰ ਦੱਸਣਗੇ ਵੀ DMV ਵਾਲੇ ਕੀ ਇਸ ਨੂੰ ਇੱਦਾਂ ਪ੍ਰੋਸੈਸ ਕਰਨਗੇ ਜਾਂ ਆਨਲਾਈਨ ਪ੍ਰੋਸੈਸਿੰਗ ਉਸ ਦੀ ਕਰਨੀ ਆ ਜਾਂ ਡ੍ਰੌਪ ਬਾਕਸ ਦੇ ਵਿੱਚ ਪਾ ਕੇ ਜਿਹੜੀ ਉਹਦੀ ਪ੍ਰੋਸੈਸਿੰਗ ਕਰਨੀ ਆ। ਪਰ ਉਹਨਾਂ ਨੇ ਇਸ ਚੀਜ਼ ਨੂੰ ਕਨਫਰਮ ਕੀਤਾ ਆ ਵੀ ਜਿਹੜੇ ਮੈਡੀਕਲ ਨੂੰ ਹੈਗਾ ਆ ਉਹ ਤੁਸੀਂ ਡ੍ਰੌਪ ਬਾਕਸ ਦੇ ਵਿੱਚ ਜਿਹੜਾ ਉਹ ਤੁਸੀਂ ਆ ਕੇ ਡ੍ਰੌਪ ਆਫ ਜਿਹੜਾ ਉਹ ਕਰ ਸਕਦੇ ਹੋ। ਅਤੇ ਕਹਿੰਦੇ ਅਸੀਂ ਸੇਮ ਡੇ ਦੇ ਵਿੱਚ ਉਸ ਦੀ ਪ੍ਰੋਸੈਸਿੰਗ ਜਿਹੜੀ ਉਹ
ਕਰ ਦਿੰਦੇ ਹੈਗੇ ਆ। ਤੇ ਕਹਿੰਦੇ ਉੱਦਾਂ ਮੈਂ ਦੇਖਦੀ ਹਾਂ ਵੀ ਬਹੁਤ ਸਾਰੇ ਆਪਣੇ ਜਿਹੜੇ ਵੀਰ ਆ ਉਹ ਆਉਂਦੇ ਨੇ ਬਾਹਰ ਇੰਤਜ਼ਾਰ ਕਰਕੇ ਜਿਹੜੇ ਉਹ ਚਲੇ ਜਾਂਦੇ ਨੇ, ਕਿਉਂਕਿ ਸ਼ਾਇਦ ਉਹਨਾਂ ਨੂੰ ਲੱਗਦਾ ਆ ਵੀ ਕੋਈ ਜਿਹੜੀ ਆ ਉਹਨਾਂ ਨੂੰ ਅੰਦਰ ਆਉਣ ਦਿੱਤਾ ਜਾਊਗਾ। ਪਰ ਹਾਲ ਦੀ ਘੜੀ DMV ਨੇ ਬਿਲਕੁਲ ਇੱਕ ਹਿਸਾਬ ਦੇ ਨਾਲ ਪਬਲਿਕ ਜਿਹੜੀ ਆ ਉਸ ਦੇ ਨਾਲ ਗੱਲਬਾਤ ਕਰਨ ਦੇ ਲਈ ਆਪਣੇ ਜਿਹੜੇ ਆਫਿਸਿਸ ਆ ਉਹਨਾਂ ਨੂੰ ਪਬਲਿਕ ਦੇ ਲਈ ਬੰਦ ਰੱਖਿਆ ਹੋਇਆ ਆ ਜੀ। ਤੇ ਆਪਣੇ ਜਿਹੜੇ ਹੁਣ ਅਗਲੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ। ਕਮਲ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਜੀ ਕਮਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਤਿੰਨਾਂ ਵੀਰਾਂ, ਮੈਂ ਪਵਨ ਬੋਲਦਾ ਜੀ ਟਰਲਕ ਤੋਂ। ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਅਨਪਲਾਈਮੈਂਟ ਅਪਲਾਈ ਕੀਤੀ ਸੀਗੀ ਜੀ 12 ਤਰੀਕ ਨੂੰ, ਜਿੱਦਾਂ ਮੈਂ 6 ਅਪ੍ਰੈਲ ਦਾ ਘਰੇ ਸੀਗਾ, ਤੇ ਮੈਨੂੰ ਉਹਨਾਂ ਦੀ ਲੈਟਰ ਆਈ ਅਨਪਲਾਈਮੈਂਟ ਵਾਲਿਆਂ ਦੀ। ਉਹ ਕਹਿੰਦੇ ਜੀ ਸਾਨੂੰ EMPLOYEE WAGES ਫੋਰ ਦੀ ਕੁਆਟਰ ਐਂਡਿੰਗ, ਜਿੱਦਾਂ ਚਾਰੇ ਕੁਆਟਰ ਦੀ ਸਾਨੂੰ ਇਨਕਮ ਆਪਣੀ ਦੱਸੋ ਕੀ ਆ ਨਾ ਜੀ। ਤੇ ਉਹ ਮੈਨੂੰ ਹੁਣ ਸਮਝ ਨਹੀਂ ਲੱਗਦੀ ਵੀ ਮੈਂ ਤਾਂ ਓਨਰ ਆਪਰੇਟਰ ਹਾਂ, ਜਿੱਦਾਂ ਮੈਂ ਆਪਣੀ ਚੈੱਕ ਕਦੀ ਕੱਟੀ ਨਹੀਂ ਆਪਣੀ ਸੈਲਰੀ ਚੋਂ, ਤਾਂ ਉਹ ਮੈਨੂੰ ਪਤਾ ਨਹੀਂ ਲੱਗ ਰਿਹਾ ਵੀ ਇਹਨੂੰ ਕੀ ਹੁਣ ਉਹਨਾਂ ਨੂੰ ਨਾ 1099 ਵਾਲੀ ਭੇਜਣੀ ਪੈਣੀ। ਆਪਣੇ ਟੈਕਸ ਵਾਲੇ ਨਾਲ ਗੱਲ ਕਰੋ, ਜਿਹਨੂੰ ਤੁਸੀਂ ਪੈਸੇ ਦਿੰਦੇ ਟੈਕਸ ਭਰਾਉਣ ਲਈ, ਉਹਨੂੰ ਤਿਆਰ ਕਰ ਲੈਣੇ ਤੁਹਾਡੀ। ਹਾਂਜੀ ਠੀਕ ਹੈ, ਠੀਕ ਓਕੇ ਜੀ, ਓਕੇ ਬਾਈ, ਥੈਂਕ ਯੂ, ਧੰਨਵਾਦ। ਸੋ ਕੁਛ ਕੁ ਕਾਲਰ ਵੀ ਆ, ਤੇ ਇੱਕ ਜ਼ਰੂਰ ਜਿਹੜਾ ਪੇ ਚੈੱਕ ਪ੍ਰੋਟੈਕਸ਼ਨ ਲੋਨ ਹੈ ਟਰੱਕਰਸ ਲਈ, ਉਹਦੇ ਬਾਰੇ ਮੈਂ ਜ਼ਰੂਰ ਗੱਲਬਾਤ ਕਰਨੀ 1 ਮਿੰਟ ਲਈ, ਤੇ ਆਪਾਂ ਕਾਲ ਲੈ ਲੈਂਦੇ ਹਾਂ। ਜੀ ਜੀ, ਆਪਣੇ ਅਗਲੇ ਕਾਲਰ ਨੇ ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਪਰਮਿੰਦਰ ਜੀ। ਯਸ, ਮੈਂ ਪਰਮਿੰਦਰ ਬੋਲਾਂ। ਤਿੰਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਰਮਨ ਭਾਜੀ ਨੂੰ ਇੱਕ ਗੱਲ ਛੋਟੀ ਜੀ ਕਹਿਣਾ ਚਾਹੁੰਦਾ। ਅੱਜ ਕੱਲ ਸਾਡੇ ਟਰੱਕਾਂ ਵਾਲਿਆਂ ਨੂੰ ਟਰੱਕ ਸਿੱਖਣ ਦਾ ਬਹੁਤ ਜਲਦੀ ਸ਼ੌਂਕ ਚੜ੍ਹਦਾ ਜੀ, ਤੇ ਲਾਇਸੈਂਸ ਲੈਣ ਦਾ ਬਹੁਤ ਜਲਦੀ ਸ਼ੌਂਕ ਚੜ੍ਹਦਾ। ਤੇ ਕਈ ਲੋਕ ਕੀ ਕਰਦੇ ਨੇ ਅੱਜ ਕੱਲ, ਬੜਾ ਗਲਤ ਤਰੀਕਾ ਅਪਣਾਉਂਦੇ ਨੇ ਕਿ ਲਾਇਸੈਂਸ DMV ਤੋਂ ਪਾਸ ਕਰਨ ਤੋਂ ਬਾਅਦ ਸਿੱਧਾ ਯੂਟਾ ਸਾਈਡ ਜਾਂਦੇ ਨੇ, ਬਿਨਾਂ ਟ੍ਰੇਨਿੰਗ ਲਿੱਤੇ ਸ਼ੁੱਕਰਵਾਰ ਜਾ ਕੇ ਸੈਟਰਡੇ ਸੰਡੇ ਨੂੰ ਲਾਇਸੈਂਸ ਲੈ ਕੇ ਘਰ ਆ ਜਾਂਦੇ ਜੀ। ਔਰ ਜੋ 500 ਰੁਪੀਜ਼ ਲੈਂਦੇ ਨੇ ਉੱਤੇ, ਉਹਦਾ ਇੱਕ ਬਹੁਤ ਗਲਤ ਤਰੀਕਾ ਹੈ। ਜਦੋਂ ਐਕਸੀਡੈਂਟ ਹੁੰਦੇ ਨੇ ਫਿਰ ਉਹ ਗੋ ਫੰਡ ਕਰ ਦਿੰਦੇ ਨੇ, ਤੇ ਇਸ ਚੀਜ਼ ਨੂੰ ਕੋਈ ਰੋਕਣ ਦਾ ਤਰੀਕਾ ਜ਼ਰੂਰ ਦੇਖਿਆ ਜਾਏ। ਥੈਂਕ ਯੂ ਵੀਰ ਜੀ। ਦੇਖੋ ਜੀ, ਇਹਦਾ ਸਾਰਿਆਂ ਨਾਲੋਂ ਜਿਹੜਾ ਵਧੀਆ ਤਰੀਕਾ ਹੈਗਾ, ਦੇਖੋ ਆਪਾਂ ਅੱਗੇ ਵੀ ਆਪਣਾ ਹਰਜੋਤ ਭਾਜੀ ਇਹ ਗੱਲ ਕੀਤੀ ਸੀਗੀ ਕਿ ਆਪਾਂ ਆਪਣੇ ਛੋਟੇ ਜਿਹੇ ਬੱਚੇ ਲਈ ਆਪਾਂ 100 ਵਾਰੀ ਸਕੂਲ ਦੇਖ ਕੇ ਪਾਈਦਾ, ਉਹਨੂੰ ਸਕੂਲ ਦੇ ਵਿੱਚ ਦੇਖ ਕੇ ਆਪਾਂ ਦਾਖਲ ਕਰੀਦਾ। ਤੇ ਮੇਰੇ ਖਿਆਲ ਦੇ ਵਿੱਚ ਜੇ ਕੋਈ ਘਰੇ ਬੈਠਾ ਮਾਂ ਪਿਓ ਇੰਨੀ ਕੁ ਅਕਲ ਨਹੀਂ ਰੱਖਦਾ ਵੀ ਉਹ ਆਪਣੇ ਬੱਚੇ ਨੂੰ ਏਦਾਂ ਦਾ ਲਾਇਸੈਂਸ ਦਵਾ ਰਿਹਾ ਤੇ 80,000 ਪਾਉਂਡ ਦਾ ਟਰੱਕ ਉਹਨੂੰ ਲੈ ਕੇ ਬੰਬ ਤੇ ਉਹਨੂੰ ਦੇ ਰਿਹਾ ਉਹਨੂੰ ਸੜਕ ਤੇ ਜਾਣ ਨੂੰ, ਤੇ ਲਾਹਨਤ ਆ ਐਸੇ ਘਰਦਿਆਂ ਤੇ ਜਿਹੜੇ ਕਿ ਇਦਾਂ ਦੇ ਸਕੂਲ ਦੇ ਵਿੱਚ ਆਪਣੇ ਬੱਚੇ ਨੂੰ ਲਾਇਸੈਂਸ ਲੈਣ ਲਈ ਅਲਾਓ ਕਰਦੇ ਆ। ਮੇਰੇ ਖਿਆਲ ਦੇ ਵਿੱਚ ਦੁਕਾਨਦਾਰ ਨੂੰ ਨਹੀਂ ਅਸੀਂ ਰੋਕ ਸਕਦੇ ਉਹ ਕੀ ਵੇਚ ਰਿਹਾ, ਮੇਰੇ ਖਿਆਲ ਖਰੀਦਦਾਰ ਨੂੰ ਚਾਹੀਦਾ ਕਿ ਉੱਥੇ ਨਾ ਜਾਵੇ। ਸੋ ਬਿਲਕੁਲ ਬੇਨਤੀ ਜ਼ਰੂਰ ਹੈ, ਜਿੰਨੇ ਆਪਣੇ ਸਰੋਤੇ ਸੁਣਦੇ ਵੀ ਭਾਈ, ਜੇ ਤੁਸੀਂ ਸਾਰੀ ਉਮਰ ਟਰੱਕ ਚਲਾਉਣਾ ਹੈ ਤੇ ਵਧੀਆ ਤਰੀਕੇ ਨਾਲ ਸਿੱਖੋ, ਜ਼ਿਆਦਾ ਮਹੀਨੇ ਲਾ ਕੇ ਟ੍ਰੇਨਿੰਗ ਲਓ, ਕਿਉਂਕਿ ਉਹਦੇ 'ਚ ਕੀ ਹੈ, ਇੱਕ ਤਾਂ ਤੁਸੀਂ ਆਪਣੀ ਲਾਈਫ ਵੀ ਖਤਰੇ 'ਚ ਪਾਉਂਦੇ ਆ, ਇੱਕ ਹੋਰ ਜਿਹੜੇ ਰੋਡ ਦੇ ਉੱਤੇ ਲੋਕ ਆ ਉਹਨਾਂ ਦੀ ਲਾਈਫ ਵੀ ਖਤਰੇ 'ਚ ਪਾਉਂਦੇ ਹੈਗੇ ਆ। ਜੀ ਜੀ। ਤੇ ਆਪਣੇ ਅਗਲੇ ਕਾਲਰ ਜਿਹੜੇ ਨੇ ਗੋਲਡੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗੋਲਡੀ ਭਾਈ। ਜਿਹੜਾ ਮੈਡੀਕਲ ਹੈ ਨਾ ਜੀ, ਮੈਡੀਕਲ ਮੈਂ ਈਮੇਲ ਕੀਤਾ ਸੀ DMV ਨੂੰ ਜੀ, ਤੇ ਮੈਨੂੰ ਕਨਫਰਮੇਸ਼ਨ ਆ ਗਈ ਸੀ 30 ਦਿਨ ਵੀ ਤੁਹਾਡਾ ਅਪਡੇਟ ਹੋ ਗਿਆ। ਉਹ ਜਾਣ ਦੀ ਲੋੜ ਨਹੀਂ, ਈਮੇਲ ਕਰ ਸਕਦੇ ਆਪਾਂ। ਚਲੋ ਜੀ, ਇਹ ਤਾਂ ਹੋਰ ਵੀ ਵਧੀਆ ਤੁਸੀਂ ਦੱਸਤਾ ਹੈ ਜੀ, ਥੈਂਕ ਯੂ ਜੀ। ਜੀ ਬਿਲਕੁਲ। ਸੋ ਜਿਹੜੇ ਈਮੇਲ ਕਰ ਸਕਦੇ ਈਮੇਲ ਕਰ ਲਓ, ਜੇ ਜਿਹੜਾ ਕਿਸੇ ਨੂੰ ਹੈਗਾ ਵੀ ਮੈਂ ਡਰੋਪ ਬਾਕਸ ਦੇ ਵਿੱਚ ਹੀ ਜਿਹੜਾ ਉੱਥੇ ਛੱਡ ਕੇ ਆਉਣਾ, ਉਹ ਉੱਦਾਂ ਵੀ ਜਿਹੜਾ ਉਹ ਕਰ ਸਕਦੇ, ਪਰ ਵਿਚਾਰ ਰੱਖੋ ਜੇ ਈਮੇਲ ਦੇ ਨਾਲ ਸਰਦਾ ਹੈ ਤੇ ਉਸੇ ਨੂੰ ਹੀ ਵਰਤੋ। ਅਗਲੇ ਕਾਲਰ ਨੇ ਪਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਪਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੇਰਾ ਵੀ ਆਹੀ ਕੁਐਸਚਨ ਸੀਗਾ ਮੈਡੀਕਲ ਬਾਰੇ। ਮੇਰਾ ਮੈਡੀਕਲ ਐਕਸਪਾਇਰ ਹੋਇਆ ਸੀ ਪਿਛਲੇ ਵੀਕ, ਤੇ ਉਹ ਹੁਣ ਡਾਕਟਰਾਂ ਦੇ ਆਫਿਸ ਕਲੋਜ਼ ਆਈ, ਤੇ ਉਹਦਾ ਕੀ ਬਣੂਗਾ ਜੀ? ਹਾਂਜੀ, ਉਹਦੇ ਵਿੱਚ ਤੁਹਾਨੂੰ ਭਾਜੀ ਜੂਨ 30 ਤੱਕ ਤੁਹਾਡੇ ਕੋਲ ਐਕਸਟੈਂਸ਼ਨ ਹੈਗੀ ਆ, ਤੁਸੀਂ ਐਕਸਪਾਇਰਡ ਤੇ ਚਲਾ ਸਕਦੇ ਆ। ਪਰ ਜੇ ਤੁਸੀਂ ਜਿੱਦਾਂ ਕਿ ਇਹਨਾਂ ਨੇ ਪਿਛਲੇ ਕਾਲਰ ਨੇ ਦੱਸਿਆ ਕਿ ਜੇ ਤੁਸੀਂ ਮੈਡੀਕਲ ਕਰਾ ਲੈਂਦੇ ਆ ਤਾਂ ਤੁਸੀਂ ਈਮੇਲ ਕਰ ਸਕਦੇ ਆ, ਅਦਰਵਾਈਜ਼ ਤੁਸੀਂ ਐਕਸਪਾਇਰਡ ਉਹਦੇ ਉੱਤੇ 30 ਜੂਨ ਤੱਕ ਤੁਹਾਨੂੰ ਐਕਸਟੈਂਸ਼ਨ ਹੈਗੀ ਆ। ਜੀ ਠੀਕ ਹੈ। ਤੇ ਲਾਇਸੈਂਸ ਦਾ ਭਾਜੀ ਇਦਾਂ ਹੀ ਹੈ? ਲਾਇਸੈਂਸ ਦੀ ਵੀ ਐਕਸਟੈਂਸ਼ਨ ਹੈ, ਲਾਇਸੈਂਸ ਦਾ ਵੀ ਇਦਾਂ ਹੀ ਹੈ ਜੀ, ਉਹ ਵੀ 30 ਜੂਨ ਤੱਕ ਐਕਸਟੈਂਸ਼ਨ ਹੈ ਜੀ। ਵਰਚੁਅਲ DMV, ਹਾਂਜੀ ਗੂਗਲ ਦੇ ਉੱਤੇ ਵਰਚੁਅਲ DMV ਸਰਚ ਕਰਕੇ ਤੇ ਉੱਥੇ ਜਿਹੜੀ ਉਹਨਾਂ ਨੇ ਸੇਵਾਵਾਂ ਜਿਹੜੀਆਂ ਉਹ ਦਿੱਤੀਆਂ ਹੋਈਆਂ। ਸੋ ਪ੍ਰਿੰਟ ਆਊਟ ਆਪਣੇ ਕੋਲ ਜਿਹੜਾ ਉਹ ਤੁਸੀਂ ਰੱਖ ਲਿਓ, ਜਾਂ ਆਪਣੀ ਈਮੇਲ ਉਹ ਫਿਰ ਉਹ ਤੁਹਾਨੂੰ ਘੱਲ ਦਿੰਦੇ, ਉਹ ਆਪਣੇ ਨਾਲ ਜਿਹੜੀ ਉਸ ਨੂੰ ਰੱਖ ਲਓ ਤਾਂ ਜੋ ਬਾਅਦ ਦੇ ਵਿੱਚ ਪ੍ਰੋਬਲਮ ਨਾ ਆਵੇ ਕੋਈ। ਜੀ ਸਨੀ ਵੱਲੋਂ ਵੀ ਅਪਡੇਟ ਹੈ ਕਿ ਜਿਹੜਾ ਯੂਟਾ ਦੇ ਵਿੱਚ ਲਾਇਸੈਂਸ ਹੈ ਉਹ ਪ੍ਰੀਟੀ ਮੱਚ 2 ਨੰਬਰ ਦਾ ਲਾਇਸੈਂਸ ਹੈ, ਪੈਸੇ ਦੇ ਕੇ ਲਿਆ ਜਾਂਦਾ। ਸੋ ਪਲੀਜ਼ ਯਾਰ ਇੱਕ ਹੱਥ ਜੋੜ ਕੇ ਹੀ ਬੇਨਤੀ ਹੈ, ਮਤਲਬ ਕਿ ਇਹ ਤਾਂ ਤੁਸੀਂ ਹੁਣ ਇੰਨਾ ਤਾਂ ਨਾ ਕਰੋ ਵੀ ਜੇ ਆਪਾਂ ਫਿਰ ਕੱਲ੍ਹ ਨੂੰ ਜਦੋਂ ਕਹਿੰਦੇ ਕੋਈ ਫੜਿਆ ਗਿਆ ਫਿਰ ਆਪਾਂ ਕਹਿਣਾ ਵੀ ਇੰਨੇ ਬੰਦਿਆਂ ਦੇ ਲਾਇਸੈਂਸ ਕੈਂਸਲ ਹੋ ਗਏ, ਇੰਨੇ ਬੰਦਿਆਂ ਨੂੰ ਦੁਬਾਰਾ ਟੈਸਟ ਦੇਣਾ ਪੈਣਾ, ਤੇ ਨਾ ਕਰੋ ਇਹ ਕੰਮ।
ਜੀ ਅਗਲੇ ਜਿਹੜੇ ਕਾਲਰ ਨੇ ਸੰਤੋਖ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਜੀ, ਕੀ ਸਤਿ ਹਾਲ ਸ਼੍ਰੀ ਅਕਾਲ ਜੀ। ਜੀ ਹਾਂਜੀ, ਇਹ ਭਾਜੀ ਮੈਂ ਇੱਕ ਟਾਰਲਕ ਤੋਂ ਆਈ ਥਿੰਕ ਭਾਈ ਸਾਹਿਬ ਉਹਨਾਂ ਨੇ ਹੁਣੇ ਕੁਐਸਚਨ ਕੀਤਾ ਸੀ ਅਨਐਮਪਲੋਇਮੈਂਟ ਬਾਰੇ। ਉਹਦੇ ਵਾਸਤੇ ਅਸੀਂ ਨਾ 1-2 ਬੰਦਿਆਂ ਨੇ ਟਰਾਈ ਕੀਤਾ, ਜਿਹੜੇ ਸੈਲਫ ਇੰਪਲੋਇਡ ਅਨਐਮਪਲੋਇਮੈਂਟ ਅਪਲਾਈ ਕੀਤੀ ਉਹਨਾਂ ਨੇ, ਉਹ ਆਪਣਾ ਜਿਹੜਾ ਟੈਕਸ ਦਾ ਹੈਗਾ ਨਾ ਜਿਹੜਾ ਸਕੈਜੂਅਲ ਸੀ, ਜਿੰਨੀ ਉਹਨਾਂ ਨੇ ਉੱਤੇ ਸਕੈਜੂਅਲ ਸੀ ਦੇ ਉੱਤੇ ਨੈਟ ਇਨਕਮ ਪਲੱਸ ਉਹਦੇ ਵਿੱਚ ਕੋਈ ਡਿਪਰੀਸ਼ੀਏਸ਼ਨ ਲਈ ਆ, ਉਹ ਦੋਨੇ ਚੀਜ਼ਾਂ ਐਡ ਕਰਕੇ ਉਹ ਉਹਨਾਂ ਦੀ ਸਾਲ ਦੀ ਪਿਛਲੇ ਟੋਟਲ ਸਾਲ ਦੀ ਉਹ ਬਣਦੀ ਹੈ ਟੋਟਲ ਸੈਲਰੀ। ਅਤੇ ਜਾਂ ਉਹ ਅਨਐਮਪਲੋਇਮੈਂਟ ਨੂੰ ਆਪਣਾ 1040 ਪਲੱਸ ਸਕੈਜੂਅਲ ਸੀ ਦੀ ਕਾਪੀ ਭੇਜ ਦੇਣ, ਅਤੇ ਜਿਹੜੀ ਉਹਨਾਂ ਦੀ ਅਮਾਊਂਟ ਭਰ ਰਹੀ ਆ ਉਹ ਜਿਹੜਾ ਸਕੈਜੂਅਲ ਸੀ ਦੀ ਨੈਟ ਇਨਕਮ ਪਲੱਸ ਡਿਪਰੀਸ਼ੀਏਸ਼ਨ ਉਹ ਅਮਾਊਂਟ। ਜੀ ਜੀ, ਥੈਂਕ ਯੂ ਵੀਰ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ। ਸੋ ਕੁਆਟਰ ਵਾਈਜ਼ ਜਿਹੜੀ ਜ਼ਿਆਦਾਤਰ ਅਨਇੰਪਲੋਇਮੈਂਟ ਵਾਲੇ ਮੰਗਦੇ ਆ, ਸੋ ਉਸ ਹਿਸਾਬ ਦੇ ਨਾਲ ਜਿਹੜਾ ਉਹ ਕਰ ਲਿਓ। ਇੱਕ ਸਾਡੇ ਜਿਹੜੇ ਫੇਸਬੁੱਕ ਦੇ ਉੱਤੇ ਕਹਿ ਰਹੇ ਨੇ ਵੀ ਕਈ ਥਾਵਾਂ ਦੇ ਉੱਤੇ ਮੈਡੀਕਲ ਆਫਿਸਿਸ ਓਪਨ ਵੀ ਜਿਹੜੇ ਉਹ ਹੈਗੇ ਨੇ, ਸੋ ਪਰ ਇਹ ਆ ਵੀ ਜੇ ਐਕਸਟੈਂਸ਼ਨ ਤੁਹਾਨੂੰ ਮਿਲੀ ਹੋਈ ਆ ਤੁਸੀਂ ਉਸ ਦਾ ਜਿਹੜਾ ਫਾਇਦਾ ਆ ਉਹ ਲੈ ਸਕਦੇ ਆ 30 ਜੂਨ ਤੱਕ। ਜੀ ਜੀ ਹਰਜੋਤ। ਸੋ ਬਿਲਕੁਲ, ਹੁਣ ਜਿੰਨੇ ਵੀ ਆਪਣੇ ਟਰੱਕਰਸ ਜਿਹੜੇ ਆ ਨਾ ਰਮਨਵੀਰ ਜੀ, ਜਿੰਨੇ ਵੀ ਸਾਡੇ ਸੁਣ ਰਹੇ ਹੈਗੇ ਆ, ਪਲੀਜ਼ ਇਹ ਗੱਲ ਧਿਆਨ ਨਾਲ ਸੁਣਿਓ ਅਤੇ ਸਾਡੇ ਫਿਰ ਆਫਿਸ ਮੁੜ ਕੇ ਕਾਲ ਨਾ ਕਰਿਓ। ਕਾਲ ਤੁਸੀਂ ਆਪਣੇ ਅਕਾਊਂਟੈਂਟ ਨਾ ਕਰਿਓ, ਕਿਉਂਕਿ ਸਾਨੂੰ ਨਾ ਫਿਰ ਮੇਰੇ ਵਾਲੇ ਆਫਿਸ ਵੀ ਰੇਡੀਓ 'ਤੇ ਵੀ ਬਹੁਤ ਕਾਲਸ ਆਉਂਦੀਆਂ। ਜਿੰਨੇ ਵੀ ਇੰਡੀਪੈਂਡੈਂਟ ਆਪਰੇਟਰਸ ਹੈਗੇ ਆ 1099 ਤੇ ਸਾਰੇ ਜਾਣੇ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਅੰਡਰ ਲੋਨ ਲੈ ਸਕਦੇ ਆ। ਸੋ ਇਹ ਲੋਨ ਦਾ ਮੈਂ ਦੱਸਦਾ ਜਾਵਾਂ, ਜਿੱਦਾਂ ਤੁਹਾਡਾ ਜਿਹੜਾ 1099 ਮਿਸਲੀਨੀਅਸ ਐਂਡ 'ਤੇ ਜਾ ਕੇ ਹੁੰਦਾ, ਕੀ ਹੁੰਦਾ ਵੀ ਕਈ ਵਾਰੀ ਤੁਸੀਂ ਤੁਹਾਡੀ ਜਿਹੜੀ ਗਰੋਸ ਆ ਉਹ 1.5 ਲੱਖ ਦੀ ਆ, ਸਾਰੇ ਖਰਚੇ ਪਾਣੀ ਕੱਢ ਕੇ ਜਿਹੜਾ ਤੁਹਾਡਾ 1099 ਮਿਸਲੀਨੀਅਸ ਅੱਗੇ ਜਾ ਕੇ ਸ਼ੋਅ ਹੁੰਦਾ ਹੈਗਾ, ਉਹਦੇ 'ਚ ਮੰਨ ਲਓ ਵੀ $30,000 ਤੁਸੀਂ ਸ਼ੋਅ ਕੀਤਾ ਹੈਗਾ ਨੈਟ ਇਨਕਮ ਤੁਹਾਡੀ ਜੋ ਵੀ ਆ। ਸੋ ਉਹਨੂੰ ਜਿਹੜਾ ਆ 30,000 ਤੁਸੀਂ ਸ਼ੋਅ ਕਰਕੇ ਉਹਦੀ ਜਿਹੜੀ ਇਨਕਮ ਆ 12 ਤੇ ਡਿਵਾਈਡ ਕਰਕੇ $2,500 ਪਰ ਮੰਥ ਹੋਈ, ਤੇ 2.5 ਮਹੀਨੇ ਦੇ ਉਹ ਤੁਹਾਨੂੰ ਮਿਲਣੇ ਹੈਗੇ ਆ। ਸੋ ਲਗਭਗ $7,6500 ਜਿਹੜਾ ਤੁਹਾਨੂੰ ਉਹ ਮਿਲ ਜਾਣਾ ਹੈਗਾ ਆ। ਸੋ ਜਿਹੜਾ ਇਹ ਮੈਂ ਐਗਜ਼ਾਮਪਲ ਦਿੱਤੀ ਆ। ਸੋ ਜਿਹੜਾ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਆ ਇਹ ਟੋਟਲੀ ਮਾਫ ਹੋਣ ਵਾਲਾ ਹੈਗਾ ਆ ਜੇ ਸਾਰਾ ਤੁਸੀਂ ਆਪਣੀ ਪੇਰੋਲ ਦੇ ਯੂਜ਼ ਕਰਦੇ। ਇਹਦੇ ਜੇ ਕਿਤੇ ਵਾਪਸ ਵੀ ਕਰਨਾ ਪੈ ਜਾਏ ਤਾਂ ਸਿਰਫ 1% ਇੰਟਰਸਟ ਰੇਟ ਹੈਗਾ, ਫਿਕਸ ਹੈਗਾ ਆ। ਅਤੇ ਇਹਦੇ ਵਿੱਚ ਤੁਸੀਂ ਜਿਹੜਾ ਆ ਤੁਹਾਡਾ ਜਿਹੜਾ ਰੈਂਟ ਵਗੈਰਾ ਆ, ਮੌਰਗੇਜ ਆ, ਉਹ ਵੀ ਯੂਟਿਲਿਟੀ ਉਹ ਵੀ ਤੁਸੀਂ ਇਨਕਲੂਡ ਕਰ ਸਕਦੇ ਆ। ਸੋ ਜਿਹੜੀ ਵੀ ਤੁਸੀਂ ਡਿਟੇਲ ਲੈਣੀ ਆ, ਪਲੀਜ਼ ਜਿੰਨੇ ਵੀ ਟਰੱਕਾਂ ਵਾਲੇ ਹੈਗੇ ਆ, ਤੁਸੀਂ ਸਾਰੇ ਆਪਣੇ ਜਿਹੜੇ ਅਕਾਊਂਟੈਂਟ ਆ ਟੈਕਸ ਭਰਦੇ, ਉਹਨਾਂ ਨੂੰ ਸੋਹਣੇ ਪੈਸੇ ਦਿੰਦੇ ਜਦੋਂ ਟੈਕਸ ਅਪਲਾਈ ਕਰਦੇ ਆ। ਹਰ ਇੱਕ ਜਿਹੜਾ ਟਰੱਕਰ ਆ, ਹਰ ਇੱਕ ਜਣਾ ਇਹ ਅਪਲਾਈ ਕਰੋ ਪਲੀਜ਼, ਕਿਉਂਕਿ ਅੱਜ ਦੀ ਡੇਟ 'ਚ ਮੈਂ ਤੁਹਾਨੂੰ ਦੱਸ ਰਿਹਾ, ਕਿਉਂਕਿ ਪਿਛਲਾ ਜਿਹੜਾ $350 ਬਿਲੀਅਨ ਦਾ ਸਟਿਮੂਲਸ ਪੈਕੇਜ ਅਨਾਊਂਸ ਹੋਇਆ ਸੀ, ਵੱਡੀਆਂ ਕੰਪਨੀਆਂ ਜਿਹੜੀਆਂ ਕੋਈ 10 ਮਿਲੀਅਨ ਲੈ ਗਿਆ, ਕੋਈ 20 ਮਿਲੀਅਨ ਲੈ ਗਿਆ, ਉਹਦਾ ਜਿਹੜਾ ਬੈਕਲੈਸ਼ ਬਹੁਤ ਪਿਆ। ਹੁਣ ਅੱਜ ਉਹਨਾਂ ਨੇ ਕਲੀਅਰ ਕੀਤਾ, SBA ਨੇ, ਜਿੰਨੀਆਂ ਵੀ ਪਬਲਿਕਲੀ ਟ੍ਰੇਡਡ ਕੰਪਨੀਆਂ ਹੈਗੀਆਂ, ਕਹਿੰਦੇ ਅਸੀਂ ਉਹਨਾਂ ਨੂੰ ਨਹੀਂ ਦੇਣਾ ਇਹ ਲੋਨ, ਉਹ ਛੋਟੀਆਂ ਕੰਪਨੀਆਂ ਨਹੀਂ, ਜਿਹੜੇ ਬਿਲਕੁਲ ਟੋਟਲੀ ਛੋਟੇ ਬਿਜ਼ਨੈਸਿਸ ਆ। ਹੁਣ ਦੂਜੀ ਪ੍ਰੋਬਲਮ ਆਉਂਦੀ ਆਪਣੀਆਂ ਬੈਂਕਾਂ ਦੀ, ਚਾਹੇ ਵੈਲਸ ਫਾਰਗੋ ਆ, ਚੇਜ਼ ਬੈਂਕ ਆ, ਸਿਟੀ ਬੈਂਕ, ਵੱਡੀਆਂ ਬੈਂਕਾਂ ਨੇ ਵੀ ਇਹ ਫਰਾਡ ਕੀਤਾ, ਉਹਨਾਂ ਨੇ ਵੀ ਵੱਡੇ ਲੋਨ ਪ੍ਰੋਸੈਸ ਕੀਤੇ ਕਿਉਂਕਿ ਉਹਨਾਂ ਨੂੰ ਕਮਿਸ਼ਨ ਉਹ 'ਚ ਜ਼ਿਆਦਾ ਮਿਲਣਾ ਸੀ। ਸੋ ਤੁਸੀਂ ਆਪਣੇ ਟਾਊਨ 'ਚ ਛੋਟੀ ਤੋਂ ਛੋਟੀ ਬੈਂਕ ਦੇਖੋ, ਕਈ ਕ੍ਰੈਡਿਟ ਯੂਨੀਅਨ ਹੈਗੀਆਂ, ਆਨਲਾਈਨ ਦੇ ਉੱਤੇ ਮੈਂ ਦੇਖੀਆਂ ਕਈ ਬੈਂਕਾਂ ਹੈਗੀਆਂ ਆ ਜਿਹੜੀਆਂ ਲੋਨ ਪ੍ਰੋਸੈਸ ਕਰਦੀਆਂ, ਈਵਨ ਪੇਪਾਲ ਵੀ ਲੋਨ ਪ੍ਰੋਸੈਸ ਕਰ ਰਿਹਾ ਹੈਗਾ ਆ, ਕੈਬੇਜ, ਇੱਦਾਂ ਦੀਆਂ ਛੋਟੀਆਂ ਕ੍ਰੈਡਿਟ ਯੂਨੀਅਨ ਬਹੁਤ ਆ। ਤੁਸੀਂ ਇਹ ਨਾ ਸੋਚੋ ਵੀ ਮੈਂ ਇੱਕ ਬੈਂਕ 'ਚ ਅਪਲਾਈ ਕਰਨਾ, ਤੁਸੀਂ ਮੋਰ ਦੈਨ 10 ਬੈਂਕਾਂ 'ਚ ਵੀ ਅਪਲਾਈ ਕਰ ਸਕਦੇ ਆ, ਜਿੱਥੋਂ ਅਪਰੂਵ ਹੋ ਗਿਆ ਉਹਦਾ ਲੋਨ ਤੁਸੀਂ ਲੈ ਲੈਣਾ ਹੈਗਾ ਆ। ਸੋ ਇੱਦਾਂ ਨਾ ਸੋਚੋ ਵੀ ਇੱਕੋ ਜਗ੍ਹਾ ਅਪਲਾਈ ਕਰਨਾ, ਪਲੀਜ਼ ਹਰ ਇੱਕ ਜਣਾ ਅਪਲਾਈ ਜ਼ਰੂਰ ਕਰੋ, ਅਤੇ ਸਾਨੂੰ ਡਿਟੇਲ ਲਈ ਕਾਲ ਨਾ ਕਰਿਓ, ਆਪਣੇ ਅਕਾਊਂਟੈਂਟ ਨਾਲ ਜ਼ਰੂਰ ਕਾਲ ਕਰ ਲਿਓ, ਕਿਉਂਕਿ ਸਾਡਾ ਮੇਨ ਮਕਸਦ ਹੈਗਾ ਨਿਊਜ਼ ਸਾਂਝੀ ਕਰਨਾ, ਪਰ ਮੁੜ ਕੇ ਫਿਰ ਸਾਨੂੰ ਸਾਰੇ ਸਰੋਤੇ ਕਾਲ ਕਰਦੇ, ਭਾਜੀ ਆਹ ਕਿੱਦਾਂ ਕਰੀਏ, ਆਹ ਕਿੱਦਾਂ ਕਰੀਏ, ਠੀਕ ਹੈ ਕਿ ਨਹੀਂ ਜੀ? ਬਿਲਕੁਲ। ਅਤੇ ਹੋਰ ਇਸ ਦੇ ਬਾਰੇ ਜਿਹੜੀ ਜਾਣਕਾਰੀ ਆ SBA ਦੀ ਜਿਹੜੀ ਵੈਬਸਾਈਟ ਆ ਉਸ 'ਤੇ ਅਵੇਲੇਬਲ ਹੈਗੀ ਆ, ਤੁਸੀਂ ਪਲੀਜ਼ ਜਿਹੜਾ ਆ ਉੱਥੇ ਜਾ ਕੇ ਜਿਹੜਾ ਉਹ ਪੜ੍ਹੋ ਉਸ ਨੂੰ। ਜੇ ਤੁਹਾਨੂੰ ਉਸ ਦੇ ਵਿੱਚ ਮੁਸ਼ਕਿਲ ਆ ਰਹੀ ਹੈ, ਅਤੇ ਜਿੱਦਾਂ ਹਰਜੋਤ ਜੀ ਨੇ ਤੁਹਾਨੂੰ ਦੱਸਿਆ ਆ ਵੀ ਪਲੀਜ਼ ਆਪਣੇ ਜਿਹੜੇ ਅਕਾਊਂਟੈਂਟ ਆ ਉਸ ਦੇ ਨਾਲ ਜਿਹੜੀ ਉਹ ਤੁਸੀਂ ਜਿਹੜੀ ਉਹ ਸਲਾਹ ਕਰੋ, ਅਤੇ ਜਿੱਦਾਂ ਇਹਨਾਂ ਨੇ ਕਿਹਾ ਵੀ ਟੋਟਲੀ ਮਾਫ ਜਿਹੜਾ ਇਹ ਹੋ ਸਕਦਾ ਆ ਟੋਟਲੀ। ਸੋ ਇਹ ਪੇਰੋਲ ਪ੍ਰੋਟੈਕਸ਼ਨ ਵਾਲਾ, ਅਤੇ ਇਹ ਮੈਨੂੰ ਲੱਗਦਾ ਬਹੁਤ ਵਧੀਆ SBA ਨੇ ਕਦਮ ਚੱਕਿਆ ਵੀ ਪਬਲਿਕਲੀ ਟ੍ਰੇਡਡ ਕੰਪਨੀਆਂ, ਅਤੇ ਆਈ ਥਿੰਕ ਜਿਨ੍ਹਾਂ ਦੇ ਹੈੱਡਕੁਆਟਰ ਅਮਰੀਕਾ ਤੋਂ ਬਾਹਰ ਹੈਗੇ ਨੇ ਉਹਨਾਂ ਨੂੰ ਤਾਂ ਬਿਲਕੁਲ ਨਹੀਂ ਮਿਲਣਾ ਚਾਹੀਦਾ। ਅਤੇ ਜਿਨ੍ਹਾਂ ਕੰਪਨੀਆਂ ਨੇ ਪਿਛਲੇ ਲਗਾਤਾਰ ਸਾਲਾਂ ਤੋਂ ਮੁਨਾਫਾ ਜਿਹੜਾ ਉਹ ਦਿਖਾ ਰਹੀਆਂ ਆ, ਇਕੱਲੀ ਇਨਕਮ ਨਹੀਂ ਪ੍ਰੋਫਿਟ ਜਿਹੜੀਆਂ ਉਹ ਦਿਖਾ ਰਹੀਆਂ ਆ, ਉਹਨਾਂ ਨੂੰ ਕਹਿਣਾ ਚਾਹੀਦਾ, ਜਿੱਦਾਂ ਆਮ ਲੋਕਾਂ ਨੂੰ ਝੱਟ ਕਹਿ ਦਿੰਦੇ ਆ ਵੀ ਚਲੋ ਵੀ ਤੁਹਾਡੇ ਕੋਲ ਸੇਵਿੰਗ ਨਹੀਂ ਹੈਗੀ ਸੀ, ਇਹ ਨਹੀਂ ਹੈਗਾ, ਕਿ ਇਹਨਾਂ ਕੰਪਨੀਆਂ ਨੂੰ ਵੀ ਇੱਦਾਂ ਹੀ ਜਿਹੜਾ ਕਿਤੇ ਨਾ ਕਿਤੇ ਆਖਣਾ ਚਾਹੀਦਾ। ਹਾਲ ਦੀ ਘੜੀ ਜਿਹੜੇ ਸਭ ਤੋਂ ਜਿਹੜੇ ਹੇਠਲੇ ਪੱਧਰ ਦੇ ਉੱਤੇ ਆਪਾਂ ਕਹਿ ਸਕਦੇ ਹਾਂ ਵੀ ਸਮਾਲ ਬਿਜ਼ਨੈਸਿਸ ਦੇ ਵਿੱਚ ਵੀ ਇੱਕ ਬਹੁਤ ਵੱਡਾ ਫਰਕ ਹੈਗਾ ਆ।
ਕਿਉਂਕਿ ਕਿਸੇ ਦੇ 2 EMPLOYE ਤੇ ਕਿਸੇ ਦੇ 500 EMPLOYE, ਇਹ ਦੋਨੋਂ ਹੀ ਸਮਾਲ ਬਿਜ਼ਨਸ ਹੈ, ਪਰ ਦੋਨਾਂ ਕੰਪਨੀਆਂ 'ਚ ਫਰਕ ਬਹੁਤ ਜ਼ਿਆਦਾ ਹੁੰਦਾ ਹੈ। ਸੋ ਬਿਲਕੁਲ ਰਾਜਕਰਨ, ਇੱਕ ਹੋਰ ਚੀਜ਼ ਵੀ ਹੈ, ਜਿਹੜਾ PPP ਲੋਨ ਦੇ ਨਾਲ ਇੱਕ ERC ਵੀ ਚੱਲ ਰਿਹਾ ਹੈਗਾ, EMPLOYE ਰਿਟੈਂਸ਼ਨ ਕ੍ਰੈਡਿਟ। ਉਹ ਵੀ ਤੁਹਾਨੂੰ ਜਿਹੜਾ ਇਸ ਵੇਲੇ ਅਵੇਲੇਬਲ ਹੈਗਾ। ਉਹਦੇ ਵਿੱਚ ਜਿਹੜੇ ਲੋਕੀ ਪੇਰੋਲ ਕਰਦੇ ਹੈਗੇ ਆਪਣੇ ਡਰਾਈਵਰਸ ਦਾ ਜਾਂ ਆਪਣੇ EMPLOYEES ਦਾ ਪੇਰੋਲ ਕਰਦੇ ਆ, ਉਹਨਾਂ ਨੂੰ $5000 ਤੱਕ ਜਿਹੜਾ ਪੇਰੋਲ ਦਾ ਤੁਸੀਂ ਟੈਕਸ ਦੇਣਾ ਆ, ਉਹ ਟੈਕਸ ਜਿਹੜਾ ਤੁਸੀਂ ਵਿਦ ਹੋਲਡ ਕੀਤਾ ਆ, ਉਹ ਤੁਸੀਂ ਆਪਣੇ ਕੋਲ ਰੱਖ ਸਕਦੇ ਆ, ਅਪ ਟੂ $5000 ਇੱਕ EMPLOYEE ਦਾ। ਸੋ ਉਹ ਜਿਹੜਾ EMPLOYEE ਰਿਟੈਂਸ਼ਨ ਕ੍ਰੈਡਿਟ ਹੈਗਾ, ਉਹ ਵੀ ਤੁਸੀਂ ਉਹਦਾ ਬੈਨੀਫਿਟ ਵੀ ਲੈ ਸਕਦੇ ਹੈਗੇ ਆ। ਸੋ ਪਲੀਜ਼ ਉਹਦੇ ਬਾਰੇ 'ਚ ਵੀ ਤੁਸੀਂ ਜ਼ਰੂਰ ਜਿਹੜਾ ਆ ਉਹ ਚੈੱਕ ਕਰਿਓ। ਅਸੀਂ ਉਹਦੇ ਬਾਰੇ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੈਗੀ ਆਪਣੀ ਜਿਹੜੀ ਪੰਜਾਬੀ ਟਰੱਕਿੰਗ ਦੀ ਵੈਬਸਾਈਟ ਆ, ਉਹਦੇ ਉੱਤੇ ਵੀ ਅਸੀਂ ਉਹ ਇਨਫੋਰਮੇਸ਼ਨ ਪਾਉਣ ਜਾ ਰਹੇ ਹਾਂ। ਸੋ ਉੱਥੇ ਵੀ ਤੁਸੀਂ ਚੈੱਕ ਕਰ ਸਕਦੇ ਹੋ। ਸੋ ਬਿਲਕੁਲ ਰਮਨ ਜੀ, ਜਿਹੜਾ ਇੰਡੀਪੈਂਡੈਂਟ ਕੰਟਰੈਕਟਰਸ ਆ, ਉਹਨਾਂ ਨੂੰ ਇੱਕ ਬਹੁਤ ਵੱਡਾ ਜਿਹੜਾ ਲੈਸਨ ਮਿਲਿਆ ਹੈਗਾ। ਇੱਕ ਤਾਂ ਅਨਪਲਾਇਮੈਂਟ ਨੂੰ ਲੈ ਕੇ, ਦੂਜੇ ਨੰਬਰ ਤੇ ਜਿਹੜੇ ਲੋਨ। ਹੁਣ ਆਪਾਂ ਸੁਣਦੇ ਹੁੰਦੇ ਸੀ ਨਾ ਵੀ ਸਾਡੀ ਗ੍ਰੋਸ 2 ਲੱਖ ਆ ਜੀ, ਟੈਕਸ ਵਾਲੇ ਨੂੰ ਕਹਿਤਾ ਭਾਜੀ 30,000 ਭਰ ਦਿਓ। ਸੋ ਹੁਣ ਉਹ 30,000 ਦੇ ਹਿਸਾਬ ਨਾਲ ਜੇ ਤੁਹਾਨੂੰ ਲੋਨ ਵੀ ਮਿਲਿਆ ਤੇ ਉਹ 5-6,000 ਹੀ ਮਿਲਣਾ ਹੈਗਾ ਆ। ਸੋ ਜੇ ਜ਼ਿਆਦਾ ਸ਼ੋਅ ਕੀਤਾ ਹੁੰਦਾ ਤੇ ਉਨਾ ਹੀ ਜ਼ਿਆਦਾ ਤੁਹਾਨੂੰ ਉਹ ਮਿਲਣਾ ਸੀਗਾ ਜੀ। ਜੀ ਬਿਲਕੁਲ। ਸੋ ਜ਼ਰੂਰ ਟਰਾਈ ਜਿਹੜੀ ਕਰੋ। ਦੇਖੋ ਨੋ ਡਾਊਟ ਟੈਕਸ ਦੇ ਲੂਪ ਹੋਲ ਹਰ ਇੱਕ ਜਾਣਾ, ਵੱਡੀ ਤੋਂ ਵੱਡੀ ਤੇ ਛੋਟੇ ਤੋਂ ਛੋਟੀ ਜਿਹੜੀ ਕੰਪਨੀ, ਸਾਰੇ ਜਾਣੇ ਵਰਤਦੇ ਆ, ਪਰ ਉਹਨਾਂ ਕੁ ਜਿਹੜਾ ਉਹ ਹੋਣਾ ਚਾਹੀਦਾ ਜਿਸ ਹਿਸਾਬ ਦੇ ਨਾਲ ਤੁਹਾਨੂੰ ਅਜਿਹੀਆਂ ਆਫਤਾਂ ਦੇ ਵਿੱਚ ਵੀ ਜਿਹੜਾ ਉਹ ਫਾਇਦਾ ਜਿਹੜਾ ਹੋਵੇ। ਪਰ ਫਿਰ ਇਹ ਵੀ ਲੋਕਾਂ ਨੇ ਕਹਿਣਾ, ਜੇ ਤੁਸੀਂ ਪਹਿਲਾਂ ਹੀ ਇੰਨਾ ਕਮਾਉਂਦੇ ਰਹੇ ਹੋ ਜਾਂ ਪਹਿਲਾਂ ਹੀ ਜਿਹੜਾ ਇੱਦਾਂ ਕਰਦੇ ਰਹੇ ਹੋ, ਤੇ ਫਿਰ ਤੁਹਾਨੂੰ ਚੀਜ਼ਾਂ ਦੀ ਜਿਹੜੀ ਜ਼ਰੂਰਤ ਵੀ ਨਹੀਂ ਪੈਣੀ, ਕਿਉਂਕਿ ਕਹਿਣ ਵਾਲੇ ਨੇ ਕੁਛ ਵੀ ਜਿਹੜਾ ਉਹ ਕਹੀ ਜਾਣਾ। ਸੋ ਬੈਲੈਂਸ ਜਿਹੜਾ ਬਣਾ ਕੇ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈ। ਇੱਕ ਕੁਐਸਚਨ ਬਹੁਤ ਹੁੰਦਾ ਸਾਡਾ, ਅਨਪਲਾਇਮੈਂਟ ਦਾ ਲਿੰਕ ਭੇਜੋ ਭਾਜੀ। ਗੂਗਲ ਤੇ ਸਰਚ ਕਰ ਲਓ ਅਨਪਲਾਇਮੈਂਟ ਕੈਲੀਫੋਰਨੀਆ ਪਾ ਲਓ, ਅਨਪਲਾਇਮੈਂਟ ਨਵਾਡਾ ਪਾ ਲਓ, ਅਨਪਲਾਇਮੈਂਟ ਨਿਊਯਾਰਕ। ਬੜਾ ਈਜ਼ੀ ਹੈਗਾ, ਜਿਹਨੂੰ ਫੇਸਬੁੱਕ ਆਉਂਦੀ ਉਹਨੂੰ ਸਾਰਾ ਕੁਝ ਹੀ ਆਉਂਦਾ ਆ। ਸੋ ਬੜਾ ਈਜ਼ੀ ਹੈਗਾ, ਉੱਥੇ ਸਰਚ ਕਰ ਲਓ ਜੀ। ਤੇ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਹੀ ਜਿਹੜੇ ਇਹ ਗਿਗ ਵਰਕਰਸ ਆ, ਜਿਨ੍ਹਾਂ ਦੀ ਕਈ ਹੁਣ ਦੇਖੋ ਅਪਲਾਈ ਵੀ ਕਰੀ ਜਾ ਰਹੇ ਆ, ਕਈਆਂ ਨੂੰ ਮਿਲੀ ਵੀ ਜਾ ਰਿਹਾ, ਕਈਆਂ ਨੂੰ ਰਿਜੈਕਸ਼ਨ ਹੋ ਰਹੀ ਆ। ਸੋ ਪਲੀਜ਼ ਜੇ ਜਿਨ੍ਹਾਂ ਨੂੰ ਰਿਜੈਕਸ਼ਨ ਹੋਈ ਹੈਗੀ ਆ, ਜਿਨ੍ਹਾਂ ਨੂੰ ਤਾਂ ਮਿਲ ਰਿਹਾ ਉਹ ਤਾਂ ਚਲੋ ਵਧੀਆ, ਵੈਲ ਐਂਡ ਗੁੱਡ। ਜਿਨ੍ਹਾਂ ਨੂੰ ਰਿਜੈਕਸ਼ਨ ਹੋਈ ਆ, ਉਹ ਫਿਰ ਇੰਤਜ਼ਾਰ ਕਰੋ ਜਦੋਂ ਉਹਨਾਂ ਦੀ ਸਟੇਟ ਦੇ ਜਿਹੜੇ ਆ, ਸਪੈਸ਼ਲੀ ਜਿਹੜੇ ਗਿਗ ਵਰਕਰ ਜਾਂ ਇੰਡੀਪੈਂਡੈਂਟ ਕੰਟਰੈਕਟਰਸ ਆ, ਉਹਨਾਂ ਦੇ ਲਈ ਜਦੋਂ ਉਹ ਨਵਾਂ ਲਿੰਕ ਓਪਨ ਕਰਨਗੇ, ਫਿਰ ਤੁਸੀਂ ਉੱਥੇ ਜਾ ਕੇ ਦੁਬਾਰਾ ਅਪਲਾਈ ਜਿਹੜਾ ਉਹ ਜ਼ਰੂਰ ਕਰ ਦਿਓ। ਸੋ ਜ਼ਰੂਰ ਹੁਣ ਇਹ ਆ ਵੀ ਹੌਸਲਾ ਨਹੀਂ ਹਾਰਨਾ, ਕੋਈ ਨਹੀਂ, ਮਾੜਾ ਸਮਾਂ ਆਇਆ, ਸਾਰਿਆਂ ਦੇ ਉੱਤੇ ਹੀ ਜਿਹੜਾ ਉਹ ਆਇਆ ਆ। ਕਿਸੇ ਨੂੰ ਕੋਈ ਨੇ ਹੌਲੀ ਹੌਲੀ ਤੈਰ ਕੇ ਪਾਰ ਕਰਨਾ, ਕਿਸੇ ਨੇ ਜਲਦੀ ਤੈਰ ਕੇ ਪਾਰ ਕਰਨਾ। ਆਪਣਾ ਇਹ ਆ ਮਕਸਦ ਵੀ ਆਪਾਂ ਕਿਨਾਰਿਆਂ 'ਤੇ ਪਹੁੰਚਣਾ ਆ। ਇਨ ਦੀ ਐਂਡ ਆਪਾਂ ਸਾਰੇ ਜਣੇ ਇੱਕ ਦੂਜੇ ਦੇ ਨਾਲ ਆ, ਇਸ ਦੇ ਵਿੱਚ ਸਹਾਰਾ ਇੱਕ ਦੂਜੇ ਦਾ ਬਣ ਕੇ, ਤੇ ਆਪਾਂ ਸਾਰੇ ਜਣੇ ਇਸ ਸਮੱਸਿਆ ਦੇ ਵਿੱਚੋਂ ਜਿਹੜਾ ਉਹ ਨਿਕਲੀਏ। ਸੋ ਇਹੀ ਆਪਾਂ ਅਰਦਾਸ ਕਰਦੇ ਹਾਂ। ਤੇ ਹੁਣ ਆਪਣਾ ਜਿਹੜਾ ਸਮਾਂ ਵੀ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਮਾਫੀ ਚਾਹੁੰਦੇ, ਹੋਰ ਕਾਲਸ ਜਿਹੜੀਆਂ ਆਪਾਂ ਉਹ ਨਹੀਂ ਲੈ ਸਕਾਂਗੇ। ਤੇ ਰਮਨ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਤੇ ਆਪਾਂ ਇਹ ਟਰੱਕਿੰਗ ਦੇ ਬਾਰੇ ਤੁਸੀਂ ਗੱਲਬਾਤ ਕੀਤੀ। ਥੈਂਕ ਯੂ ਜੀ। ਸੋ ਬਿਲਕੁਲ ਸਾਡੇ ਸਰੋਤਿਆਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਮੇਜਰ ਖਬਰਾਂ ਰਹਿ ਗਈਆਂ। ਆਪਾਂ ਸ਼ਾਮ ਵਾਲਾ ਜਿਹੜਾ ਪ੍ਰੋਗਰਾਮ ਆ 6:45 ਤੇ 6:45 ਵਜੇ ਜਿਹੜਾ ਸ਼ੁਰੂ ਹੁੰਦਾ ਅਪਡੇਟ ਅਮਰੀਕਾ, ਉਹਦੇ 'ਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਹੁਣ ਤੋਂ ਬਾਅਦ ਜਿਹੜਾ ਗੁਰਬਾਣੀ ਪ੍ਰੋਗਰਾਮ ਹੋਊਗਾ ਜੀ, ਉਸ ਤੋਂ ਬਾਅਦ ਦੇ ਵਿੱਚ ਸਜਰੀ ਸਵੇਰ, ਤੇ ਫਿਰ ਕੁਝ ਗੱਲਾਂ ਕੁਝ ਗੀਤ 12:30 ਵਜੇ, ਤੇ 2 ਵਜੇ ਪ੍ਰੋਗਰਾਮ ਜਿਹੜਾ ਉਹ ਨਜ਼ਰੀਆ, ਤੇ ਬਾਅਦ ਦੇ ਵਿੱਚ 3:30 ਵਜੇ ਜਿਹੜਾ ਪ੍ਰੋਗਰਾਮ ਆ ਉਹ ਜਗਵੀਰ ਹੋਣਾ ਦੇ ਨਾਲ ਜਿਹੜਾ ਆਪਾਂ ਲੈ ਕੇ ਆਵਾਂਗੇ ਸਿਹਤ ਸੰਭਾਲ ਦਾ। ਤੇ ਫਿਰ 4 ਵਜੇ ਜਿਹੜਾ ਇਹ ਪ੍ਰੋਗਰਾਮ ਇਤਿਹਾਸ ਦੇ ਝਰੋਖੇ 'ਚੋਂ, 6 ਵਜੇ ਜਿਹੜਾ ਰਹਿਰਾ ਸਾਹਿਬ, ਉਸ ਤੋਂ ਉਪਰੰਤ 6:30 ਵਜੇ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, 8:30 ਵਜੇ ਪ੍ਰੋਗਰਾਮ ਖਬਰ ਤੇ ਨਜ਼ਰ, ਤੇ ਅੱਜ ਵੀਰਵਾਰ ਨੂੰ ਜਿਹੜਾ ਆ ਰਾਤ ਨੂੰ 9 ਵਜੇ ਪਾਣੀ ਵਿੱਚ ਮਧਾਣੀ, ਜਿਸ ਦਾ ਜਿਹੜਾ ਆ ਉਹ ਦਿਨ ਬਦਲਿਆ ਗਿਆ ਆ। ਸੋ ਉਹ ਜਿਹੜਾ ਉਹ ਪ੍ਰੋਗਰਾਮ 9 ਵਜੇ ਜਿਹੜਾ ਉਹ ਆਵੇਗਾ। ਸੋ ਸਾਰੇ ਜਾਣੇ ਜ਼ਰੂਰ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ ਜੀ। ਤੇ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ, ਸਾਡੇ ਦੋਨੋਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 14